ਲਓ ਜੀ ਬਜ਼ੁਰਗ ਲੱਭ ਗਏ ਸਾਨੂੰ ਪਿੰਡ ਵੜਦੇ ਉਸ ਟਾਈਮ ਦੇ ਬਜ਼ੁਰਗ ਮਸਾਂ ਲੱਭੇ ਆ ਜੀ। ਬਸ ਇਹ ਕੱਲੇ ਰਹਿ ਗਏ। ਹਾਂ ਜੀ ਬਾਬਾ ਜੀ ਕੀ ਹਾਲ ਹੈ? ਠੀਕ ਠਾਕ ਹੈ? ਵੀਰ ਸਿੰਘ ਲੁਹਾਰਾ ਵਾਲਾ ਕਿੱਥੇ ਹੁੰਦਾ ਹੈ? ਜੀ ਤੇਜਾ ਸਿੰਘ ਜੈਲਦਾਰ ਜੀ ਹਾਂ ਜੀ ਗਿਆਨ ਸਿੰਘ ਜੀ ਉਹ ਡੋਗਰਾ ਜਲ ਬਣਿਆ ਹੁਣ ਜੀ ਸਾਦਾ ਸਿੰਘ ਜੀ ਕਪੂਰ ਸਿੰਘ ਜੀ ਸ਼ੇਰ ਸਿੰਘ ਖਾਵੀ ਜੀ। ਲਓ ਜੀ ਭਾਈ ਸਾਹਿਬ ਆਪਣੇ ਪਿੰਡ ਦੀਆਂ ਗਲੀਆਂ ਕਾਕ ਬਿਲਡਿੰਗ ਸਕੂਲ ਮੋਟਰਸਾਈਕਲ ਤੇ ਸਵਾਰ ਹੋ ਕੇ ਦੇਖ ਰਹੇ ਨੇ। ਉਦੋਂ ਵੀ ਸੀਗਾ ਪੁਰਾਣਾ ਹੁਣ ਜੀ। ਪਿੰਡ 'ਚ ਮੈਂ ਆਖਿਆ ਘਰ ਤੇ ਕਾਫੀ ਲੱਭ ਗਏ, ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਆਪਣਾ ਕਿਹੜਾ ਹੈ ਆਪਣਾ ਇਹਨਾਂ ਚੋਂ ਕਿਹੜਾ ਹੁਣ ਹਾਂ। ਇੱਕ ਬਜ਼ੁਰਗ ਆਉਂਦਾ ਉਸ ਟਾਈਮ ਤਾਂ ਪਛਾਣ ਸਕਦਾ ਸੀਗਾ। ਬੀਬੀ ਕਿੰਨੀ ਦੇਰ ਤੋਂ ਰਹਿ ਰਹੇ ਇੱਥੇ ਘਰ? ਇੱਥੇ 75 ਸਾਲ ਤੋਂ ਮੈਂ ਰਹਿ ਰਹੀ ਹਾਂ ਜਦੋਂ ਦੇ ਪਾਕਿਸਤਾਨ ਬਣੇ। ਠੀਕ ਹੈ। 1947 ਦੀ। ਤੇ ਇੱਥੋਂ ਕਿਸੇ ਨੇ ਦੱਸਿਆ ਸੀ ਵੀ ਪਹਿਲੇ ਇਸ ਘਰ 'ਚ ਕੌਣ ਰਹਿੰਦਾ ਸੀ ਤੁਹਾਡੇ ਆਉਣ ਤੋਂ ਪਹਿਲੇ? ਹਾਂਜੀ ਹੈ ਸਨ ਗੋਪੀ ਚੰਦ ਉਹਨਾਂ ਦਾ ਨਾਂ ਸੀ। ਉਹ ਇੱਥੇ ਆਉਂਦੇ ਜਾਂਦੇ ਸਨ ਸਾਡੇ ਕੋਲ ਤੇ ਇੱਥੇ ਨਲਕਾ ਲੱਗਾ ਸੀ, ਇੱਥੇ ਮੂੰਹ ਲਾ ਕੇ ਪਾਣੀ ਪੀਂਦੇ ਸਨ। ਸਾਡੇ ਗਲਾਸ ਆਨੇ ਸੀ ਮੈਨੂੰ ਆਪਣੇ ਨਲਕੇ ਦਾ ਮੂੰਹ ਲਾ ਕੇ ਪਾਣੀ ਪੀਣਾ ਆ ਜੀ। ਹਾਂਜੀ ਬਹੁਤ ਅੱਛੇ ਸਨ, ਬਹੁਤ ਅੱਛੇ ਸਨ। ਇਹ ਜਗ੍ਹਾ ਤੁਹਾਡੀ ਹੁੰਦੀ ਸੀ? ਇਹ ਜਗ੍ਹਾ ਹੁੰਦੀ ਸੀ। ਇਹ ਫਿਰ ਸਾਡੇ ਜਾਣ ਤੋਂ ਬਾਅਦ ਇਹ ਉਧਰੋਂ ਆਏ, ਤੁਸੀਂ ਅੰਮ੍ਰਿਤਸਰ ਤੋਂ ਆਏ ਆ, ਇਹ ਤੁਹਾਨੂੰ ਸਾਰੀ ਪੈ ਗਈ ਇਹ ਜਗ੍ਹਾ ਜੀ ਜੀ। ਪੱਕਾ ਜੀ ਬਾਬਾ ਦਾ ਮੈਂ ਲੈ ਕੇ ਜ਼ਰੂਰ ਜਾਣਾ ਜੀ। ਕੀ ਕਿਹਾ ਜੇ? ਪਰਮਿਟ ਬਣਾ ਕੇ ਪਰਗੋਂ ਬਣਵਾ ਕੇ ਹਾਂ ਦਿਲ ਲਾਲ ਲੈ ਚੱਲਿਆ ਜੋਤੇ। ਅੱਛਾ ਵੇਖੋ ਦਿਲ ਕਰਦਾ ਸਾਰਿਆਂ ਦਾ ਜਾਣ ਨੂੰ, ਸਾਡੇ ਵੱਡੇ ਛੋਟਿਆਂ ਦਾ ਸਾਰਿਆਂ ਦਾ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਹੋ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਨਾਲ ਦੀ ਨਾਲ ਵਲੌਗ ਵੀ, ਨਾਲੇ ਇਹਨਾਂ ਦੇ ਉਹ ਸਟੋਰੀਜ਼ ਜਿਹੜੀ ਆਪਾਂ ਪਹਿਲਾਂ ਕਰਦੇ ਨੇ ਲੋਕਾਂ ਨੂੰ ਪਿੰਡਾਂ ਤੱਕ ਲੈ ਕੇ ਜਾਣ ਦੀ। ਇਹ ਸੁਲਤਾਨ ਵਿਰਕ ਸਾਹਿਬ ਜਿਵੇਂ ਪਤਾ ਹੀ ਕੁਝ ਦਿਨ ਤੋਂ ਆਪਣੇ ਨਾਲ ਨੇ। ਇਹਨਾਂ ਦਾ ਪਿੰਡ ਆ ਕਾਲੋ ਕੇ ਵਿਰਕਾਂ, ਸ਼ੇਖੂਪੁਰਾ ਦੇ ਵਿੱਚ ਪਿੰਡ ਆ। ਵੈਸੇ ਅਸੀਂ 2 ਵਾਰੀ ਇਹਦੀ ਵੀਡੀਓ ਅੱਗੇ ਕਰ ਚੁੱਕੇ ਹਾਂ। ਨਵਾਬ ਕਪੂਰ ਸਿੰਘ ਵਿਰਕ ਜਿਹੜੇ ਚੌਥੇ ਜਥੇਦਾਰ ਸਨ 1737 ਤੋਂ 1753 ਤੇ ਜਿਨ੍ਹਾਂ ਨੇ ਇਹਨਾਂ ਨੇ ਦਲ ਖਾਲਸਾ ਦੀ ਨੀਂਹ ਵੀ ਇਹਨਾਂ ਹੀ ਰੱਖੀ। ਦਲ ਖਾਲਸਾ ਦੀ ਨੀਂਹ ਰੱਖੀ। ਦਲ ਖਾਲਸਾ ਵੀ ਇਹਨਾਂ ਹੀ ਸ਼ੁਰੂ ਕੀਤੀ ਸੀ। ਉਹਨਾਂ ਦਾ ਪਿੰਡ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਅੱਗੋਂ ਗਾਂ ਪੀੜ੍ਹੀਆਂ 'ਚ ਹੋਣਗੇ। ਵਿਰਕ ਸਾਰੇ ਇੱਕੋ ਕੋਸ਼ੀ ਨੇ। ਬਿਲਕੁਲ। ਤੇ ਇਹਨਾਂ ਦਾ ਪਿੰਡ ਆ ਕਿਹਨਾਂ ਦੀ ਬਰਥ ਹੈ ਇੱਥੇ ਦੀ ਇਸ ਪਿੰਡ ਦੀ? ਮੇਰੇ ਫਾਦਰ ਸਾਹਿਬ ਦੀ ਵੀ ਇੱਥੇ ਬਰਥ ਹੈਗਾ। ਉਹ 6-7 ਸਾਲ ਦੇ ਸੀਗੇ ਜਦੋਂ ਪਾਰਟੀਸ਼ਨ ਹੋਈ ਆ, ਉਧਰ ਚਲੇ ਗਏ ਆ। ਤੇ ਦਾਦਾ ਜੀ ਤੇ ਅੱਗੇ ਫੋਰ ਫਾਦਰ ਸਾਰੇ ਇੱਥੇ ਦੇ ਕਾਲੋਕੀ। ਤੇ ਕਿਹਦੇ ਕੋਲ ਸੁਣਿਆ ਕਾਲੋਕੀ ਦਾ? ਕੀ ਕੋਈ ਸੁਣਿਆ? ਬਜ਼ੁਰਗਾਂ ਤੋਂ ਸੁਣਦੇ ਰਹੇ ਆ ਕਿ ਉੱਥੇ ਸਾਡਾ ਪਿੰਡ ਸੀਗਾ। ਤੇ ਕਦੇ ਮੌਕਾ ਮਿਲਿਆ ਤਾਂ ਜਾ ਕੇ ਆਇਓ ਜ਼ਰੂਰ। ਕਿਸੇ ਦਾ ਨਾਂ ਨੂੰ ਲੈਂਦੇ ਵੀ ਉੱਥੇ ਕਿਸੇ ਪਿੰਡ 'ਚ ਕਿਸੇ ਦਾ ਮੁਸਲਮਾਨਾਂ ਦਾ ਕੋਈ ਘਰ? ਉਹ ਉੱਥੇ ਕੋਈ ਆਪਣਾ ਪ੍ਰਜਾਪਤ ਕਮਿਊਨਿਟੀ ਜਿਹੜੇ ਘੁਮਿਆਰਾਂ ਬਰਾਦਰੀ ਚੋਂ ਕੋਈ ਬਜ਼ੁਰਗ ਹਾਲੇ ਵੀ ਹੈਗੇ 1-2। ਕਹਿੰਦੇ ਵੀ ਉਹਨਾਂ ਨਾਲ ਮੁਲਾਕਾਤ ਕਰਿਓ ਤੇ ਉਹ ਜਾਣਦੇ ਆ ਸ਼ਾਇਦ ਪੀੜ੍ਹੀਆਂ ਨੂੰ। ਤੇ ਜਿਹੜੀ ਜ਼ਮੀਨ ਸੀ ਸਾਡੀ ਉਹ ਨਹਿਰ ਵਾਲੇ ਪਾਸੇ ਸੀ, 4-5 ਕੋਹ ਤੇ ਕੋਈ ਚੁਗਾਵੇਂ ਵੱਜਦੇ ਉਹਨਾਂ ਦੀ ਗੁਆਂਢ ਦੇ ਵਿੱਚ। ਚੁਗਾਵੇਂ? ਹਾਂਜੀ। ਤੇ ਠੰਡ ਬਹੁਤ ਵੱਧ ਗਈ ਅੱਜ। ਵੇਖ ਲਓ ਹੁਣ ਇਸ ਟਾਈਮ 2:30 ਵੱਜ ਗਏ ਆ ਤੇ ਧੁੰਦ ਅੱਜ ਕੋਈ ਨਹੀਂ ਲੱਥੀ। ਤੇ ਜਾਂਦੇ ਆਪਾਂ ਗੁਰਦੁਆਰਾ ਸਾਹਿਬ ਸੱਚਾ ਸੌਦਾ ਤੁਸੀਂ ਮੱਥਾ ਟੇਕਿਓ ਤੇ ਉੱਥੋਂ ਹੋ ਕੇ ਫਿਰ ਅੱਗੇ ਇਹਨਾਂ ਦੇ ਪਿੰਡ ਜਾਵਾਂਗੇ। ਟਾਈਮ ਵੀ ਸਾਡੇ ਕੋਲ 3 ਘੰਟੇ ਹੀ ਆ ਬਸ ਜੀ। ਤੇ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੱਭਣ ਦੀ ਵੀ, ਕਵਰ ਕਰਨ ਦੀ ਵੀ। ਇਸ ਵੇਲੇ ਅਸੀਂ ਨਨਕਾਣਾ ਸਾਹਿਬ ਤੋਂ ਨਿਕਲ ਕੇ ਰਸਤੇ 'ਚ ਖਲੋਤੇ ਆ ਤੇ ਆ ਪਿੱਛੇ ਲੋਕਾਂ ਨੇ ਸਬਜ਼ੀਆਂ ਲਾਈਆਂ। ਵੇਖੋ ਸਬਜ਼ੀਆਂ ਵਾਲਾ ਮਾਹੌਲ ਬਣਾਇਆ ਪਿੱਛੇ। ਇਹ ਗਰਮੀਆਂ ਵਾਲੀਆਂ ਸਬਜ਼ੀਆਂ ਲਾਈਆਂ ਕਵਰ ਕਰਕੇ ਉੱਤੇ, ਗਰਮੀਆਂ ਵਾਲੀਆਂ ਸਰਦੀਆਂ ਸਿਆਲਾਂ 'ਚ। ਹਾਂਜੀ। ਤੇ ਚਲੀਏ ਫਿਰ ਆਪਾਂ ਨਿਕਲੀਏ ਜੀ। ਨਿਕਲਦੇ ਆਪਾਂ, ਟਾਈਮ ਬਹੁਤ ਥੋੜਾ ਵਾ। ਇਸ ਵਲੌਗ 'ਚ ਜੁੜੇ ਰਹੋ। ਬੜਾ ਖੂਬਸੂਰਤ ਪਿਆਰਾ ਅੱਜ ਦਾ ਵਲੌਗ ਇਹਨਾਂ ਦੇ ਪਿੰਡ ਨੂੰ ਲੈ ਕੇ ਜੀ। ਆਜੋ ਚੱਲੀਏ ਇਹਨਾਂ ਦੇ ਪਿੰਡ। ਚਲੋ ਜੀ। ਗੱਡੀ ਕਰ ਲਈਏ ਬੰਦ ਕਿਉਂਕਿ ਆਪਾਂ ਕੱਪੜੇ ਚੇਂਜ ਕੀਤੇ ਆ ਨਾ। ਉਹ ਠੰਡ ਬੜੀ, ਮੈਂ ਮਫਰਲ ਲੈ ਲਈਏ, ਠੰਡ ਨਾ ਲੱਗ ਜੇ ਜੀ। ਆਜੋ। ਭਾਈ ਸਾਹਿਬ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸੱਚਾ ਸੌਦਾ ਦੇ ਬਿਲਕੁਲ ਨਾਲ। ਫਾਟਕ ਗਿਆ ਸੀ ਨਾ ਗੁਰਦੁਆਰਾ ਸੱਚਾ ਸੌਦਾ। ਪਿੰਡ ਆ ਛੋਟਾ ਜਿਹਾ ਨਾ, ਟਾਊਨ ਆ। ਠੀਕ ਹੈ ਜੀ। ਪਹਿਲਾਂ ਇਹਦਾ ਨਾਮ ਸੀ ਚੂੜਕਾਣਾ। ਤੁਸੀਂ ਸੁਣਿਆ ਹੋਣਾ ਚੂੜਕਾਣਾ। ਵਿਰਕਾਂ ਦਾ ਪਿੰਡ ਸੀ। ਹਾਂ, ਇਹ ਵੀ ਵਿਰਕਾਂ ਦਾ ਪਿੰਡ ਸੀ। ਤੇ ਉੱਧਰ ਨੂੰ ਜਾਂਦੇ ਪਏ, ਜਾਂਦੇ ਮੱਥਾ ਵੀ ਟੇਕ ਲਓ। ਠੀਕ ਹੈ ਜੀ। ਫਿਰ ਅੱਗੇ ਨੂੰ ਤੁਹਾਡੇ ਪਿੰਡ ਨੂੰ ਵੱਧਦੇ ਆ। ਹਾਂਜੀ। ਕਾਲੋਕੀ ਨਿਕਲਦੇ ਹਾਂ। ਆ ਗਏ ਆਪਾਂ ਜੀ ਗੁਰਦੁਆਰਾ ਸਾਹਿਬ ਤੇ ਮੱਥਾ ਟੇਕ ਲਓ ਜੀ। ਆ ਜਾਓ ਆਪਾਂ ਚੱਲਦੇ ਅੰਦਰ, ਬਾਬਾ ਜੀ ਦੇ ਮੱਥਾ ਟੇਕ ਲਈਏ ਤੇ ਫਿਰ ਅੱਗੇ ਵੱਧਦੇ ਆ ਅਗਲਾ ਅੱਜ ਦਾ ਸਫ਼ਰ। ਬਿਲਕੁਲ ਜੀ। ਮੱਥਾ ਟੇਕ ਕੇ ਆਏ। ਲਓ ਜੀ ਆ ਗਏ ਗੁਰਦੁਆਰਾ ਸਾਹਿਬ, ਐਂਟਰ ਕਰ ਗਏ ਆ। ਇੱਥੇ ਉੱਥੇ ਐਂਟਰੀ ਕਰਾਈ ਦੀ ਹੈ। ਹਾਂਜੀ।
ਤੇ ਉਹ ਹੁਣ ਮੱਥਾ ਟੇਕ ਆਈਏ। ਇੱਥੇ ਬਾਬਾ ਨਾਨਕ ਜੀ ਨੇ 20 ਰੁਪਈਆਂ ਦਾ ਜਿਹੜਾ ਸਾਧੂਆਂ ਨੂੰ ਭੋਜਨ ਖਵਾਇਆ ਸੀਗਾ ਤੇ ਲੰਗਰ ਦੀ ਪ੍ਰਥਾ ਇੱਥੋਂ ਹੀ ਸ਼ੁਰੂ ਹੋਈ ਸੀ। ਬਾਕੀ ਅੱਗੇ ਤੁਹਾਨੂੰ ਸਾਰੇ ਸੰਗਤਾਂ ਨੂੰ ਪਤਾ ਹੀ ਹੈਗਾ। ਹਾਂ ਸਾਰਿਆਂ ਨੂੰ ਪਤਾ ਹੈ। ਹਾਂਜੀ ਤੇ ਅਸੀਂ ਵੀ 36 ਕੇ ਵਲੋਗ ਪਾਤੇ ਆ। ਹਾਂਜੀ ਇਸ ਲਈ ਦੁਬਾਰਾ ਹਿਸਟਰੀ ਫਿਰ ਨਹੀਂ ਦੱਸੀ ਦੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ। ਹਾਂਜੀ ਜਿਹੜੇ ਜੁੜੇ ਆ। ਹਾਂਜੀ ਹਾਂਜੀ ਮੱਥਾ ਟੇਕ ਲਈਏ। ਆਹ ਦੇਖੋ ਜੀ ਵੈਲਕਮ ਲਿਖਿਆ ਅੱਗੇ ਬੜਾ ਸੋਹਣਾ ਜਿਹਾ ਕਰਕੇ ਜੀ ਆਇਆਂ ਨੂੰ ਪੰਜਾਬੀ ਦੇ ਵਿੱਚ ਵੀ ਲਿਖਿਆ ਇਹ ਬਹੁਤ ਸੋਹਣਾ ਇੰਤਜ਼ਾਮ ਆ ਜੀ ਇਸ ਗੁਰਦੁਆਰੇ ਦਾ ਖਾਸ ਕਰਕੇ। ਤੇ ਬਹੁਤ ਬੀਬੇ ਨੇ ਇੱਥੋਂ ਦੇ ਸਾਰੇ ਲੋਕ ਵੀ ਗਿਆਨੀ ਸਾਹਿਬ ਬਹੁਤ ਅੱਛੇ ਨੇ ਇੱਥੋਂ ਦੇ। ਤੁਹਾਨੂੰ ਮਿਲਾਉਂਦੇ ਆ ਅੰਦਰ ਜੀ। ਆਓ ਜੀ ਚਲੀਏ ਫਿਰ ਅੰਦਰ। ਹਾਂਜੀ ਇਹ ਨੇ ਜੀ ਸਾਡੇ ਗਿਆਨੀ ਸਾਹਿਬ ਇੱਥੋਂ ਦੇ। ਮੈਂ ਪਹਿਲੇ ਇਹਨਾਂ ਨੂੰ ਦੱਸ ਰਿਹਾ ਮੈਂ ਕਿਹਾ ਜੀ ਗੁਰਦੁਆਰਾ ਦੀ ਸਫਾਈ ਤੇ ਸੋਹਣਾ ਤੇ ਹੈ ਹੀ ਆ ਸਾਰਾ ਲੇਕਿਨ ਬੰਦੇ ਵੀ ਬਹੁਤ ਸੋਹਣੇ ਆ। ਚਲੋ ਆਓ ਜੀ ਚੱਲੀਏ ਫਿਰ ਅੰਦਰ ਮੱਥਾ ਟੇਕ। ਰੁੱਖ ਉਦੋਂ ਦਾ ਹੀ ਇਤਿਹਾਸ ਸੀ। ਅੱਜ ਵੀ ਗੁਰੂ ਸਾਹਿਬ ਦੀ ਮਿਹਰ ਸਦਕਾ ਆਪ ਜੀ ਦੇ ਸਾਹਮਣੇ ਹਰਾ ਭਰਾ ਹੈ। ਤੇ ਇੱਥੇ ਹੀ ਬਾਬਾ ਗੁਰੂ ਨਾਨਕ ਨੇ ਉਹਨਾਂ ਸਾਧੂਆਂ ਦੇ ਨਾਲ ਬੈਠ ਕੇ ਨਾਮ ਸਿਮਰਨ ਕੀਤਾ। ਇੱਥੇ ਹੀ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਚਖਾਇਆ ਜੀ। ਪਿੱਛੇ ਇੱਕ ਪੁਰਾਤਨ ਖੂਹ ਹੈ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਂਗੇ। ਇੱਥੇ ਗੁਰੂ ਘਰ ਦੇ ਅੰਦਰ ਵਰਤਿਆ ਜਾਂਦਾ ਹੈ। ਉਸੇ ਟਾਈਮ ਦਾ ਹੀ ਆ ਖੂਹ? ਹਾਂਜੀ ਉਸੇ ਦੌਰ ਦਾ ਹੀ। ਇਸੇ ਟਿੱਬੇ ਦੇ ਉੱਪਰ ਇੱਕ ਖੂਹ ਪੁਰਾਣਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸੇਵਾਵਾਂ ਕੀਤੀਆਂ ਨੇ। ਫਿਰ ਉਸ ਤੋਂ ਬਾਅਦ ਸਾਂਭ ਸੰਭਾਲ ਉਹਦੀ ਉਸ ਤੋਂ ਟਾਈਮ ਤੇ ਕੀਤੀ ਜਾ ਰਹੀ ਹੈ ਅਜੇ ਤੱਕ। ਲਓ ਜੀ ਮੱਥਾ ਟੇਕ ਲਿਆ ਆਪਾਂ ਜੀ। ਹੁਣ ਅੱਗੇ ਚੱਲੇ ਚੱਲੇ ਪਾਈਏ ਪਿੰਡ ਨੂੰ ਹੈ। ਹਾਂਜੀ ਚਾਲੋ ਕੀ ਤੂੰ। ਚਲੋ ਜੀ ਜੀ ਚਲੋ। ਬਾਬੇ ਹੁਣਾਂ ਦੇ ਜੀ ਮੱਥਾ ਟੇਕ ਕੇ ਤਿਆਰੀ ਆ ਸਾਡੀ ਹੁਣ ਅਗਲੇ ਸਫ਼ਰ ਦੀ ਕਾਲੋਕੇ ਵਾਲੇ ਦੀ। ਟਾਈਮ ਵੀ ਆਪਣੇ ਕੋਲ ਘੱਟ ਆ। ਪੂਰਾ ਹੀ ਹੈ ਜੀ। ਪੂਰਾ ਟਾਈਮ ਹੈ। ਛੋਲੇ ਖਾ ਲਿਆ ਆਪਾਂ ਤੇ ਗੱਡੀ ਹੁਣ ਭਜਾ ਦਈਏ। ਫਿਰ ਖਿੱਚ ਦਈਏ ਗੱਡੀ ਕਾਲੋਕੇ ਫਿਰ ਕੱਲ ਨੂੰ। ਤੇ ਅਗਲਾ ਸਾਡਾ ਸਫ਼ਰ ਜਿਹੜਾ ਕਾਲੋਕੇ ਦਾ ਹੋਣਾ। ਕਾਲੋਕੋ ਸਰਦਾਰ ਕਪੂਰ ਸਿੰਘ ਜਲਦੀ ਹੈਗੀ ਸੀ ਸਾਨੂੰ। ਧੁੰਦ ਬਹੁਤ ਪੈ ਰਹੀ ਆ। ਧੁੰਦ ਬੜੀ ਪੈ ਰਹੀ ਹੈ। ਤੁਸੀਂ ਇੱਥੇ ਬਹੁਤ ਸੀ ਛੇਤੀ ਮੱਥਾ ਟੇਕ ਆਏ। ਆ ਜਾਓ। ਇਹ ਕਾਲੋਕੇ ਕਿੱਥੇ ਗਿਆ? ਕਾਲੋਕੇ ਅੱਗੇ 1 ਕਿਲੋਮੀਟਰ 1 ਕਿਲੋਮੀਟਰ ਅੱਗੇ ਸਿੱਧਾ ਪਿੰਡ ਹੀ ਵੜਨਾ। ਆਹ ਕਿਹੜਾ ਪਿੰਡ ਆ? ਇਹ ਡੇਰਾ। ਚਲੋ ਕਾਲੋਕੇ ਅੱਗੇ ਆ ਜੀ। ਇੱਥੋਂ 1 ਕਿਲੋਮੀਟਰ ਰਹਿ ਗਿਆ ਭਾਈ ਸਾਹਿਬ। ਹਾਂਜੀ ਪਿੰਡ ਵਾਲੇ ਜੀ। ਕਿਸ ਤਰ੍ਹਾਂ ਲੱਗ ਰਿਹਾ ਫਿਰ ਆਪਣੇ ਪਿੰਡ ਜਾ ਰਹੇ? ਮਜ਼ਾ ਆ ਰਿਹਾ। ਖੁਆਇਸ਼ ਪੂਰੀ ਹੋ ਰਹੀ ਹੈ ਮਸਾਂ ਜ਼ਿੰਦਗੀ ਦੀ। ਅੱਛਾ ਹਾਂਜੀ। ਕਿੰਨੀ ਦੇਰ ਤੋਂ ਖੁਆਇਸ਼ ਸੀ? 20-25 ਸਾਲ ਹੋ ਗਏ ਸੋਚਦਿਆਂ ਨੂੰ। ਹਾਂ ਪਰ ਆਉਣ ਦਾ ਇੱਧਰ ਕੋਈ ਜ਼ਰੀਆ ਨਹੀਂ ਸੀ ਬਣਦਾ। ਹੁਣ ਚਲੋ ਰੱਬ ਨੇ ਜ਼ਰੀਆ ਬਣਾਤਾ। ਰੱਬ ਨੇ ਜ਼ਰੀਆ ਬਣਾਇਆ। ਅੱਗੇ ਤੁਸੀਂ ਮਿਲ ਗਏ ਤੇ ਸਭ ਕੁਝ ਰਾਹ ਸਿੱਧਾ ਹੋ ਗਿਆ। ਚਲੋ ਜੀ ਧੁੰਦ ਵੀ ਵੇਖੋ ਨਾ। ਅੱਜ ਤੇ ਧੁੰਦ ਨੇ ਵੀ ਆਖਿਆ ਵੀ ਮੈਂ ਅੱਜ ਹੀ ਆ। ਬਿਲਕੁਲ ਹਾਂਜੀ। ਧੁੰਦ ਵਧੀ ਜਾਂਦੀ ਹੈ। ਰੁਕੇ ਅਸੀਂ ਵੀ ਕੋਈ ਨਹੀਂ। ਹਾਂਜੀ ਰੁਕੇ ਅਸੀਂ ਵੀ ਕੋਈ ਨਹੀਂ। ਚੱਲ ਸੋ ਚੱਲ ਇਹੋ ਜਿਹੀ ਧੁੰਦ ਤੂੰ ਨਹੀਂ ਰੁਕਣਾ ਤੇ ਅਸੀਂ ਵੀ ਕੋਈ ਨਹੀਂ ਰੁਕਣਾ। ਮੰਜ਼ਿਲ ਤੇ ਪਹੁੰਚ ਹੀ ਗਏ ਆ। ਹਾਂ ਮੰਜ਼ਿਲ ਤੇ ਪਹੁੰਚ ਚੱਲੇ। ਰੱਬ ਸੁਣਾ ਖੈਰ ਕਰੇ। ਕਿਸ ਤਰ੍ਹਾਂ ਦਾ ਦੱਸਦੇ ਸੀ ਵੀ ਘਰ ਘੁਰ ਦਾ ਕੋਈ ਦੱਸਿਆ ਆਈਡੀਆ ਬਜ਼ੁਰਗਾਂ ਨੇ ਵੀ ਕਿੱਥੇ ਕਰਕੇ ਸੀ ਕਿੱਧਰ ਨੂੰ ਸੀ? ਪਿੰਡ ਤੋਂ ਨਹਿਰ ਵਾਲੇ ਪਾਸੇ ਨੂੰ ਦੱਸਦੇ ਸੀਗੇ। ਉਧਰ ਹੀ ਜ਼ਮੀਨ ਸੀ। ਘਰ ਵੀ ਉਸ ਪਾਸੇ ਨੂੰ ਦੱਸਿਆ ਜਾਂਦਾ ਸੀਗਾ ਉਸ ਟਾਈਮ ਦੇ ਮੁਤਾਬਕ। ਘਰ ਵੀ ਉਸ ਪਾਸੇ ਸੀ। ਹਾਂਜੀ। ਤੇ ਉਹ ਜਿਹੜੇ ਜਾਣਦੇ ਬਜ਼ੁਰਗ ਤੁਹਾਡੇ ਵੱਡੇ ਬਜ਼ੁਰਗਾਂ ਦਾ ਕੀ ਨਾਂ? ਤਾਇਆ ਜੀ ਸਾਡੇ ਵੱਡੇ ਸੀ ਵਿਰਸਾ ਸਿੰਘ ਨਾਮ ਸੀ ਉਹਨਾਂ ਦਾ। ਫਾਦਰ ਮੇਰੇ ਤਾਂ ਛੋਟੇ ਸੀ, ਉਹਨਾਂ ਦਾ ਨਾਮ ਚੰਨਨ ਸਿੰਘ ਸੀਗਾ। ਫਿਰ ਦਾਦਾ ਜੀ ਸੁਦਾਗਰ ਸਿੰਘ ਸੀਗੇ। ਸੋ ਪੜਦਾਦਾ ਜੀ ਸਾਹਿਬ ਸਿੰਘ ਸੀਗੇ। ਸੋ ਉਹਨਾਂ ਦੇ ਨਾਮਾਂ ਤੋਂ ਸੁਦਾਗਰ ਸਿੰਘ ਦੇ ਨਾਮ ਤੋਂ ਸਾਰੇ ਜਾਣਦੇ ਹੋਣਗੇ ਇੱਥੇ। ਸੁਦਾਗਰ ਜਿਹੜਾ ਵੀ ਹਾਂਜੀ। ਤੇ ਉਹ ਅਸੀਂ ਘੁਮਿਆਰ ਬਰਾਦਰੀ ਸੀ ਜਿਹੜੇ ਹਾਂਜੀ ਨਾਂ ਲੈਂਦੇ ਸੀ। ਹਾਂਜੀ ਉਹ ਦੱਸਿਆ ਕਿ ਹਾਲੇ ਕੋਈ ਬੰਦੇ ਹੈਗੇ ਘੁਮਿਆਰ ਬਰਾਦਰੀ ਦੇ। ਹਰਿਆਣਕੀ ਪੱਤੀ ਕੋਈ ਹੈਗੀ ਹੈ। ਹਰਿਆਣਕੀ ਇੱਥੇ ਪੱਤੀਆਂ ਵਾਵਾ ਸਾਰੀਆਂ ਪੱਤੀਆਂ। ਹਾਂਜੀ ਉਹ ਕਿਸੇ ਤੋਂ ਪੁੱਛ ਕੇ ਆਪਾਂ ਨੂੰ ਪਤਾ ਲੱਗੇਗਾ। ਹਾਂ ਵੀ ਹਰਿਆਣਕੀ ਪੱਤੀ ਕਿਹੜੇ ਪਾਸੇ। ਲਓ ਜੀ ਪਿੰਡ ਦੇ ਵਿੱਚ ਵੜ ਗਏ ਆਪਾਂ। ਪਿੰਡ ਦੇ ਵਿੱਚ ਵੜ ਗਏ। ਆ ਸਕੂਲ ਪੁਰਾਣਾ ਸਕੂਲ ਜਿਹਾ ਸੱਜੇ ਪਾਸੇ ਜੀ ਨੀਵਾਂ ਹੋ ਗਿਆ ਵਕਤ ਦੇ ਨਾਲ। ਵਾਹ
ਨਜ਼ਾਰਾ ਆ ਰਿਹਾ ਪਿੰਡ ਦੇਖ ਕੇ, ਐਸਾ ਨਜ਼ਾਰਾ ਆ ਰਿਹਾ ਜੀ। ਇਹਨੂੰ ਪੁੱਛਦੇ ਮੁੰਡੇ ਨੂੰ, ਕੀ ਹਾਲ ਚਾਲ ਹੈ? ਸੇ ਠੀਕ ਹੈ। ਹਰਿਆਣ ਕੀ ਪੱਤੀ ਕਿਹੜੇ ਪਾਸੇ ਹੈ? ਹਾਂਜੀ ਹਰਿਆਣ ਕੀ ਪੱਤੀ ਇਹੋ ਚਾਚੇ ਦੇ ਹੱਥ ਨੂੰ ਆਵਾਜ਼ ਮਾਰੇ। ਆ ਉੱਥੇ ਚੱਲ ਜਾਂਦੇ ਆਪਾਂ। ਹਾਂਜੀ ਨਹੀਂ ਆ ਜਾਂਦਾ। ਇਹ ਆਏ ਆਸਟ੍ਰੇਲੀਆ ਤੋਂ ਨੇ ਸਰਦਾਰ ਸਾਹਿਬ ਨੇ, ਤੇ ਇਹਨਾਂ ਦਾ ਪੁਰਾਣਾ ਪਿੰਡ ਆ ਸਾਡਾ ਇਹ। ਵੇਖਣ ਆਏ। ਹਾਂਜੀ ਕਾਲੋ ਦੇ ਪਿੰਡ ਵੇਖਣ ਆਏ। ਸਤਿ ਸ਼੍ਰੀ ਅਕਾਲ ਜੀ। ਪੁੱਛਣਾ ਜੀ ਚਾਚਾ ਜੀ ਕੀ ਹਾਲ ਚਾਲ ਹੈ? अल्हम्दुलिल्लाह जी। ਇਹ ਹਰਿਆਣ ਕੀ ਪੱਤੀ ਕਿਹੜੀ ਆ? हरियाणा की पत्ती ਕੋਈ ਪੁਰਾਣੇ ਟਾਈਮ ਦੀ तो वो मेल बाजार से ਮੇਨ ਬਾਜ਼ਾਰ ਸੀ, ਉਹਦਾ ਤੰਗ ਬਾਜ਼ਾਰ ਹੈ। ਹਾਂਜੀ ਅੱਛਾ ਅੱਛਾ। ਉਹ ਸਾਡੇ ਇੱਕ ਬਾਬਾ ਇੱਥੇ ਆ, ਉਹਨੂੰ ਪਤਾ ਜੀ, ਉਹ ਗੱਲ ਕਰਦਾ ਬਸ ਕੱਲਾ ਬਾਬਾ ਹੀ ਰਹਿ ਗਿਆ, ਬਾਕੀ ਕੋਈ ਕਿੱਥੇ ਨੇ ਬਾਬਾ ਜੀ? ਉਹਦੇ ਪਤਾ ਕਰਨਾ ਪੈਣਾ। ਇੱਥੇ ਲਾਗੇ ਨੇ? ਹਾਂਜੀ ਅੱਗੇ ਕਰਕੇ ਘਰ ਉਹਨਾਂ ਦਾ ਬਜ਼ੁਰਗ ਉਹੀ ਰਹਿ ਗਏ ਪਿੰਡ 'ਚ ਪੁਰਾਣੇ। ਬਸ ਉਹ ਕੱਲੇ ਰਹਿ ਗਏ। ਸਾਡਾ ਪੁਰਾਣਾ ਪਿੰਡ ਹੈ। ਅੱਗੇ ਵੀ ਉਹ ਮੇਰਾ ਖਿਆਲ ਇਹਨਾਂ ਦੇ ਉਹ ਭਾਈ ਹਰੀ ਆਏ ਹਨ, ਸਰਦਾਰ ਅੱਗੇ ਵੀ ਆਏ ਹਨ ਤੇ ਉਹਨਾਂ ਨੇ ਸਾਰਾ ਵਹਾਇਆ। ਹਾਂਜੀ ਹਾਂਜੀ 2018 19 ਦੇ ਵਿੱਚ ਮੈਂ ਹੀ ਆ। ਤੁਸੀਂ ਆਏ ਨਾਸਰ ਭਾਜੀ ਉਹਨਾਂ ਜੀ ਦਿਨ ਪਿੱਛੇ ਆਏ ਸਨ ਭਾਈ ਜੀ, ਹਾਂਜੀ ਹਾਂਜੀ। ਉਹ ਅਮਰੀਕਾ ਚ ਆਏ ਸਨ ਤੁਹਾਡੇ ਇੱਥੋਂ, ਹਾਂ ਹਾਂ ਤੇ ਉਹ ਸਾਡੇ ਵਾਲਦ ਦਾ ਨਾਂ ਲੈਂਦੇ ਹੁਣ ਦੇ, ਯਾਨੀ ਕਿ ਦੋਸਤ ਸਨ ਉਹਨਾਂ ਦੇ। ਹਾਂ ਬਾਬਾ ਨਿੱਕਾ ਸੀ, ਉਹਨਾਂ ਨੇ ਬਾਬਾ ਸ਼ਫੀ ਦਾ ਨਾਂ ਲੈਂਦੇ, ਬਾਬੇ ਆਸੇ ਦਾ, ਹਾਂ ਜੀ ਬਾਬੇ ਰਹਿਮਤ ਦਾ ਨਾਂ ਲੈਂਦੇ ਸਨ। ਜੀ ਉਹ ਸਾਡੇ ਵਾਲਦ ਸਾਹਿਬ ਨਾਲ ਉਹਨਾਂ ਨੇ ਗੱਲਬਾਤ ਕੀਤੀ। ਫਿਰ ਮੈਨੂੰ ਉਹਨਾਂ ਸੱਦਿਆ, ਮੈਂ ਗਿਆ, ਉਹਨਾਂ ਨੂੰ ਕਿਹਾ ਵੀ ਮੈਨੂੰ ਦੱਸੋ ਹੁਕਮ। ਉਹਨਾਂ ਯਾਰ ਮਹਿਮਾਨ ਆਏ, ਫਿਰ ਉਹਨਾਂ ਮੈਨੂੰ ਦੱਸਿਆ ਇਹ ਯਾਰ ਬਾਬਾ ਸ਼ਹੀਦ ਮੁਹੰਮਦ ਕੌਣ ਸਨ? ਮੈਂ ਮੇਰੇ ਵਾਲਦ ਸਾਹਿਬ ਸਨ। ਇਹ ਬਾਬਾ ਨਿੱਕਾ ਘੁਮਿਆਰ, ਮੈਂ ਕਿਹਾ ਦੋਨੇ ਫੌਤ ਹੋ ਗਏ ਨੇ। ਇਹ ਹਯਾਤ ਮਹਿਰ ਸੀ, ਮੈਂ ਕਿਹਾ ਜੋ ਵੀ ਫੌਤ ਹੋ ਗਿਆ। ਤੇ ਬਾਅਦ ਸਾਨੂੰ ਫਿਰ ਪਤਾ ਲੱਗਾ ਵੀ ਸਾਡੇ ਇੱਕ ਬੰਦਾ ਜਿਹਾ ਹੈ, ਉਹ ਸਾਡੇ ਜ਼ਿਹਨ 'ਚ ਕੋਈ ਨਹੀਂ ਸੀ। ਬਸ ਇਹ ਵੀ ਉਹ ਤੁਹਾਡੇ ਉਹ ਘੁਮਿਆਰ ਜਿਹੜੇ ਨਾਲ ਲੈਂਦੇ ਨੇ ਉਹ ਹੀ ਲੱਭਦੇ, ਇਹ ਵੀ ਉਹਨਾਂ ਨੂੰ ਜਾਣਦੇ। ਉਹਨਾਂ ਦੇ ਵਿੱਚੋਂ ਕੋਈ ਦੱਸਿਆ ਗਿਆ ਕਿ ਬਜ਼ੁਰਗ ਹੈਗਾ ਹੈ, ਬਜ਼ੁਰਗ ਹੈ ਨੇ ਜੀ ਬਾਬਾ ਰਮਜ਼ਾਨ ਸਾਹਿਬ ਨੇ, ਲੇਕਿਨ ਉਹਨੂੰ ਪਤਾ ਕੋਈ ਨਹੀਂ ਸੀ। ਉਹਨੇ ਸਾਡੇ ਵੱਡਿਆਂ ਦੇ ਸੁਣ ਸਾਣ ਕੇ ਨਾ ਜੀ, ਤੇ ਉਹ ਸਾਰਾ ਖਾਤਾ ਕਲੀਅਰ ਕਰ, ਲੇਕਿਨ ਹਕੀਕਤਨ ਬੰਦਾ ਸਾਡਾ ਕੋਲ ਜੇ ਹੋਇਆ ਜੀ। ਹਾਂ ਇਹ ਕਿੱਥੇ ਕਰਕੇ ਘਰ ਉਹਨਾਂ ਦਾ? ਇਹ ਮੁੰਡਿਆ ਇੱਥੇ ਲਾ ਦਈਏ ਗੱਡੀ, ਇੱਥੇ ਆ ਜਾਣਗੇ? ਦੋ ਇੱਥੇ ਗੱਡੀ ਆ ਜਾਣਗੇ ਇੱਥੇ? ਜਾਂ ਇਹਨੂੰ ਮੋਟਰਸਾਈਕਲ ਤੇ ਖਲਾ ਦੇ। ਮੋਟਰਸਾਈਕਲ ਤੇ ਘਲਾਇਓ ਕਿਸੇ ਨੂੰ। ਬਾਬੇ ਜਾਬਰ ਨੂੰ ਲੈ ਗਿਆ। ਚਲੋ ਉਤਰੋ ਤੁਸੀਂ, ਗੱਡੀ ਮੈਂ ਲਾਉਣਾ ਉੱਥੇ ਜੀ। ਜੀ। ਤੇ ਜੂਸ ਦਾ ਮੌਸਮ ਨਹੀਂ ਤੁਹਾਨੂੰ ਪਤਾ? ਇਹ ਜੂਸ ਵਾਲਾ ਮੌਸਮ ਨਹੀਂਗਾ ਤੇ ਚਾਹ ਆਪਾਂ ਪੀ ਗਏ। ਸਾਹਿਬ ਨੇ ਜਿਹੜੇ ਹਰ ਘਰ ਆਉਣ ਜਾਣ ਵਾਲੇ ਹਨ, ਤੇ ਜਦੋਂ ਇਹ ਜਾੜਾ ਵੀ ਹੋਇਆ ਨਾ, ਸਿਰਫ ਸਾਡਾ ਬਾਹਰ ਇੱਕ ਪਿੰਡ ਰਿਹਾ ਸਾਡਾ ਇੱਥੇ, ਸਾਡਾ ਘਰ ਸਿਰਫ, ਤੇ ਕਾਫੀ ਘਰ ਸਨ ਜਿਹੜੇ ਬੀਬੀਆਂ ਬੱਚੇ ਜਾਨੀ ਕਿ ਉਹ ਛੱਡ ਗਏ ਸਨ ਇੱਥੇ। ਉਹ ਸਾਡੇ ਵਾਲਦ ਸਾਹਿਬਾਂ ਨੇ ਉਹਨਾਂ ਨੂੰ ਰੱਖਿਆ ਆਪਣੇ ਕੋਲ। ਉਸ ਤੋਂ ਬਾਅਦ ਉਹਨਾਂ ਨੇ ਚਾਮਕੇ ਵਾਲੇ ਬੰਦੇ ਸਨ, ਕੋਈ ਮੱਤੇ ਮੋਲ ਕੇ, ਤੇ ਉਹ ਮੁਸਲਮਾਨ ਹੋ ਗਏ ਸਨ, ਤੇ ਉਹਨਾਂ ਨੂੰ ਵੀ ਸਾਡੇ ਵਾਲਦ ਸਾਹਿਬ ਨੇ ਆਪਣੀ ਹਿਫਾਜ਼ਤ 'ਚ ਰੱਖਿਆ। ਸਾਡੇ ਵਾਲਦ ਸਾਹਿਬ ਜਿਹੜੇ ਬੜੇ ਦਲੇਰ ਤੇ ਜਵਾਨ ਬੰਦੇ ਸਨ। ਇਹ ਆਸਟ੍ਰੇਲੀਆ ਤੋਂ ਨੇ, ਵੈਸੇ ਇੰਡੀਆ ਤੋਂ ਨੇ, ਹੁਣ ਆਸਟ੍ਰੇਲੀਆ ਰਹਿੰਦੇ ਆ। ਪੰਜਾਬ 'ਚ ਪਟਿਆਲਾ ਜ਼ਿਲ੍ਹਾ ਆਪਣਾ, ਵੈਸੇ ਆਸਟ੍ਰੇਲੀਆ ਰਹਿੰਦੇ ਆ ਜੀ। ਠੀਕ ਹੈ। ਇਹਨਾਂ ਦਾ ਵੀ ਪਿੰਡ ਆ। ਕੀ ਨਾਂ ਤੁਹਾਡੇ ਬਜ਼ੁਰਗਾਂ ਦਾ? ਸਾਡੇ ਬਜ਼ੁਰਗਾਂ ਦਾ ਨਾਮ, ਸਾਡੇ ਦਾਦਾ ਜੀ ਦਾ ਨਾਮ ਸੁਦਾਗਰ ਸਿੰਘ ਸੀਗਾ, ਸੁਦਾਗਰ ਸਿੰਘ, ਸਨ ਆਫ ਗੰਡਾ ਸਿੰਘ। ਹਾਂਜੀ ਗੰਡਾ ਸਿੰਘ, ਸੁਦਾਗਰ ਸਿੰਘ ਮੇਰੇ ਵਾਲਦ ਸਾਹਿਬ ਨਾਂ ਲੈਂਦੇ ਹੁੰਦੇ ਹਨ। ਇੱਕ ਹੁਣ ਸਾਡੀ ਤੇ ਗੱਲ ਤੋਂ ਗੱਲ ਅੱਗੇ ਚਲੀ ਗਈ ਹੈ ਨਾ, ਸਾਡੀ ਸਮਝ 'ਚ ਵੀ ਗੱਲ ਅੱਗੇ ਵੇ, ਹਾਂਜੀ ਤੇ ਗੱਲਾਂ ਬਾਤਾਂ ਕਰਦੇ ਅੱਜ ਵੀ ਯਾਦ ਕਰਦੇ ਸਨ। ਤੇ ਨਾਲ ਜਿਨ੍ਹਾਂ ਨਾਲ ਪਿਆਰ ਅੱਛਾ ਗੁਜ਼ਰਿਆ ਹੋਵੇ ਨਾ ਜੀ, ਹਾਂਜੀ ਤੇ ਉਹ ਯਾਦ ਆਉਂਦੇ ਫਿਰ। ਯਾਦ ਤੇ ਫਿਰ ਆਉਂਦੇ ਨੇ ਜੀ। ਕਿਉਂ ਜੀ? ਨਹਿਰ ਕਿਹੜੇ ਪਾਸੇ ਇੱਥੋਂ ਪਿੰਡ ਤੋਂ ਜਿਹੜੀ ਨਹਿਰ ਪੁਰਾਣੀ? ਬਿਲਕੁਲ ਸਿੱਧੀ ਹੈ ਜੀ। ਅੱਛਾ, ਉਸ ਪਾਸੇ ਜ਼ਮੀਨ ਦੱਸਦੇ ਸੀ, ਕੋਈ ਚੁਗਾਵਿਆਂ ਦੇ ਗੁਆਂਢ 'ਚ ਜ਼ਮੀਨ ਨਹਿਰ ਵਾਲੇ ਪਾਸੇ ਦੱਸਦੇ ਸੀ, ਨਹਿਰੀ ਪਾਣੀ ਲੱਗਦਾ ਸੀ। ਹਾਂਜੀ ਨਹਿਰੀ ਪਾਣੀ ਲੱਗਦਾ ਸੀ। ਉਹ ਨਾ ਇੱਥੇ ਨਾਲ ਹੀ ਡੇਰਾ ਬੂੜੇ ਵਾਲੀ ਦਾ ਸਦੀਦਾ ਅੱਜ ਕੱਲ੍ਹ ਡੇਰਾ ਜੀ, ਜੀ ਤੇ ਉਹਦੇ ਟਿੱਬਾ ਹੀ ਹੁੰਦਾ ਸੀ, ਤੇ ਚੰਦ ਥਾਂ ਤੇ ਪਾਲੀ ਸੀ ਜਿਹੜੀ ਵਗਦੀ ਸੀ ਉਸ ਟਾਈਮ। ਹਾਂਜੀ। ਜੀ ਤੇ ਫਿਰ ਜਦੋਂ ਇੱਧਰ ਦੁਬਾਰਾ ਲੋਕ ਇੱਧਰ ਆਏ ਨਾ ਸਾਡੇ ਭਰਾ, ਹਾਂਜੀ, ਤੇ ਉਹਨਾਂ ਨੇ ਇੱਥੇ ਫਿਰ ਡੇਰਾ ਪਾਇਆ, ਤੇ ਉਹ ਉੱਥੇ ਫਿਰ ਉਹਨਾਂ ਨੂੰ ਦੇਗ ਵੀ ਲੱਭੀ ਇੱਕ, ਥੱਲਿਓਂ ਦੱਬੀ ਹਾਂ ਹੋਈ। ਥੱਲੇ ਦੇਗ ਵੀ ਕਿਉਂਕਿ ਉਸ ਟਾਈਮ ਕਹਿੰਦੇ ਸੀ ਵੀ ਕੁਝ ਦਿਨ ਰੌਲਾ, ਮੁੜ ਕੇ ਵਾਪਸ ਆ ਜਾਣਾ, ਇੱਥੇ ਹੀ ਦੱਬ ਜੋ ਹੈਗਾ। ਹਾਂਜੀ ਹਾਂਜੀ। ਹਾਂਜੀ ਇੱਥੋਂ ਸਾਰਾ ਪਿੰਡ ਹੀ ਖਾਲੀ ਹੋ ਗਿਆ ਸੀ, ਤੇ ਜੰਡਿਆਲੇ ਚਲੇ ਗਿਆ ਸ਼ੇਰਖਾਨ ਦੇ ਜੀ। ਤੇ ਸਾਡੇ ਵਾਲਦ ਸਾਹਿਬ ਸਿਰਫ ਘਰ ਸਾਡਾ ਸਿਰਫ ਇੱਥੇ ਰਿਹਾ ਜੀ, ਹੋਰ ਕੋਈ ਨਹੀਂ ਰਿਹਾ। ਜਿਹੜੇ ਸ਼ੁਰੂ ਤੋਂ ਕੁਝ ਇੱਥੇ ਰਹਿਣ ਵਾਲੇ ਲੋਕ ਤੁਹਾਡੇ ਘਰ ਸੀਗੇ ਇੱਥੇ, ਉਦੋਂ ਵੀ ਰਹਿੰਦੇ ਸੀਗੇ ਤੇ ਪਹਿਲਾਂ ਦੇ ਰਹਿਣ ਵਾਲੇ ਸੀ। ਉਦੋਂ ਤੋਂ ਚੱਲਦੀ ਆ ਰਹੀ ਹੈ ਪੀੜ੍ਹੀ। ਹਾਂ ਬਿਲਕੁਲ। ਸਾਡੇ ਵਾਲਦ ਸਾਡੀ ਜਿਹੜੀ ਦਾਦੀ ਸੀ ਉਹ ਵੀ ਪਿੰਡ ਦੀ ਧੀ ਸੀ, ਜੀ। ਤੇ ਸਾਡੇ ਵਾਲਦ ਸਾਹਿਬ ਰੀ ਨਾ ਇਹਨਾਂ ਸਾਰੇ ਮਾਮਾ ਕਹਿੰਦੇ ਸੀ, ਜੀ ਤੇ ਬੜਾ ਹਯਾ ਕਰਦੇ ਸਨ। ਜੀ। ਪਿੰਡ ਦੀ ਧੀ ਸੀ ਨਾ, ਤੇ ਲੋਕ ਧੀਆਂ ਤੋਂ ਬਹੁਤ ਜ਼ਿਆਦਾ ਹਯਾ ਕਰਦੇ ਸਨ। ਬਿਲਕੁਲ ਪਿਆਰ ਹੁੰਦਾ ਸੀ। ਹੁਣ ਤੇ ਆਪਣੀ ਭੈਣ ਦਾ ਕੋਈ ਹਯਾ ਘੱਟ ਕਰਦਾ ਜੀ। ਉਹ ਜ਼ਮਾਨੇ ਬਦਲ ਗਏ ਜੀ ਹੁਣ। ਹਾਂਜੀ। ਉਦੋਂ ਪਿਆਰ ਸੀਗੇ ਸਾਰਿਆਂ ਦੇ, ਮੁਹੱਬਤ ਸੀਗੀ ਸਾਰਿਆਂ ਦਾ ਘਰ ਸੀ। ਹਾਂਜੀ ਸਾਡਾ ਲਵਾਰਾ ਸਰਕਾਰ ਦਾ ਘਰ ਸੀ। ਦੀ। ਅਹ ਫਿਰ ਤੇ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ। ਨਾ ਬਿਲਕੁਲ, ਅੱਗੇ ਬਜ਼ੁਰਗ ਦੱਸ ਜਾਂਦੇ ਆ ਫਿਰ ਉਹ ਗੱਲਾਂ। ਦੇਖੋ ਜੀ ਮੇਰੇ ਨਾਲ ਵੇਖੋ ਜੀ, ਸਿੱਧੀ ਸਿੱਧੀ ਗੱਲ ਹੈ, ਮੈਂ ਇੱਥੇ 1974 ਦਾ ਕੰਮ ਕਰਨਾ ਇੱਥੇ। ਜੀ ਸਾਡੇ ਵਾਲਦ ਸਾਹਿਬ ਸਨ ਜਿਹੜੇ, ਉਹ ਗੱਲਾਂ ਅਕਸਰ ਕਰਦੇ ਰਹਿੰਦੇ ਹਨ। ਕੀ ਨਾਂ ਤੁਹਾਡੇ ਬਾਈ ਦਾ? ਮੁਹੰਮਦ ਸ਼ਫੀ ਸੀ ਨਾਮ। ਸ਼ਫੀ ਜੀ। ਹਾਂਜੀ। ਜੀ ਬਾਬਾ ਨਿੱਕਾ ਸੀ, ਘੁਮਿਆਰ ਸੀ, ਤੇ ਇੱਕ
ਬਾਬਾ ਸ਼ਰੀਫ ਸੀ, ਲਵਾਰ ਸੀ, ਬਾਬਾ ਹਜ਼ਾਰ ਸੀ, ਮਲਕ ਸੀ। ਨਿੱਕਾ ਜੀ ਦਾ ਨਾਮ ਲੈਣ ਦੇ ਹਾਂਜੀ ਨਿੱਕਾ ਘੁਮਿਆਰ ਜੀ ਦਾ ਨਾਮ ਸੀ ਨਾਲ ਉਹ ਹਾਂਜੀ ਉਹ ਸਾਰੇ ਉਹਨਾਂ ਨੂੰ ਪਤਾ ਸੀਗਾ ਸਾਰਾ ਸਾਰਾ ਪਤਾ ਸੀ ਉਹਨਾਂ ਨੂੰ। ਹਾਂਜੀ ਹਾਂਜੀ ਤੇ ਜਿਹੜਾ ਹੁਣ ਮਸਲਾ ਪੁੱਛਦਾ, ਅੱਜ ਤੁਸੀਂ 2-4 ਵਾਰੀ ਆਏ ਹੋ ਨਾ, ਤੇ ਬਾਬਾ ਰਮਜ਼ਾਨ ਸੀਗਾ, ਲੇਕਿਨ ਉਹਨੂੰ ਪਤਾ ਨਹੀਂ ਸੀ ਹੈ, ਲੇਕਿਨ ਯਾਨੀ ਕਿ ਉਹਦਾ ਗੱਲਾਂ ਮੀਟਰ ਦਾ ਬੜਾ ਕੰਮ ਕਰਦਾ ਸੀ ਤੇ ਬਹੁਤ ਜ਼ਿਆਦਾ ਮੀਟਰ ਕੰਮ ਕਰਦਾ ਸੀ, ਤੇ ਉਹਨੂੰ ਸਾਰਾ ਹੀ ਪਤਾ ਸੀ ਕਿ ਗੱਲਾਂ ਯਾਦ ਸੁਣ ਕੇ ਕੀਤੀਆਂ ਹੋਣੀਆਂ ਉਹਨਾਂ ਨੇ। ਅਸੀਂ ਕਿਉਂ ਨਹੀਂ, ਫਿਰ ਇਹ ਤੇ ਗੱਲ ਪਿਆਰ ਤੇ ਫਿਰ ਪਿਆਰ ਹੀ ਹੈ ਨਾ ਜੀ। ਜੀ ਜੀ ਤੁਸੀਂ ਮਿਸਾਲ ਤੇ ਹੁਣ ਵੀ ਜਿੱਥੇ ਰਹਿੰਦੇ ਹੋ ਨਾ ਜੀ, ਤੁਸੀਂ 100 ਸਾਲ ਬਾਅਦ ਇੱਥੇ ਆਓ ਤੇ ਤੁਹਾਨੂੰ ਉਹ ਜ਼ਮੀਨ ਜਿਹੜੀ ਕਿ ਨਹੀਂ ਉਹ ਆਵਾਜ਼ਾਂ ਮਾਰਦੀ ਹੈ ਜੀ। ਆਵਾਜ਼ਾਂ ਮਾਰਦੀ ਹੈ। ਆਵਾਜ਼ਾਂ ਮਾਰਦੀ ਜੀ, ਮਿੱਟੀ ਆਵਾਜ਼ਾਂ ਮਾਰਦੀ। ਹਾਂਜੀ ਉਹ ਪਾਕਿਸਤਾਨ ਬਣਨ ਤੋਂ ਜਦੋਂ 16-17 ਸਾਲ ਦੇ ਹਨ। ਅੱਛਾ ਫਿਰ ਮੇਰੇ ਸਵਾਲ ਹੋਣੀ ਹਾਂਜੀ, ਸਾਰੀ। ਮੇਰੇ ਵਾਲ ਸਾਹਿਬ 30 ਸਾਲ ਦੇ ਹਨ ਜੀ ਹਾਂਜੀ। ਪਾਕਿਸਤਾਨ ਬਣਨ ਤੋਂ 1 ਸਾਲ ਪਹਿਲਾਂ ਸ਼ਾਦੀ ਉਹਨਾਂ ਦੀ ਹੋਈ ਹੈ ਜੀ ਤੇ ਉਹ ਯਾਨੀ ਕਿ ਸਾਰੇ ਇਲਾਕੇ ਨੂੰ ਕਵਰ ਕਰਦੇ ਸਨ। ਹੋਰ ਬੰਦਾ ਕੋਈ ਹੈ ਨਹੀਂ ਸੀ ਮਿਸਤਰੀਆਂ ਦਾ ਘਰ ਇੱਥੇ, ਲਵਾਰਾ ਥਰਕਾਣਾ ਦਾ, ਸਾਰਿਆਂ ਨਾਲ ਲੈਣ ਦੇਣ ਤੇ ਸੰਬੰਧ ਹੁੰਦਾ ਸਾਰਿਆਂ ਨਾਲ। ਬਿਲਕੁਲ ਜੀ। ਹਾਂਜੀ ਬਾਬੇ ਹੁਣੀ ਆ ਗਏ ਆ, ਮੈਂ ਕਿਹਾ ਲਓ ਜੀ ਬਜ਼ੁਰਗ ਲੱਭ ਗਏ ਸਾਨੂੰ, ਪਿੰਡ ਵੜਦੇ ਉਸ ਟਾਈਮ ਦੇ ਬਜ਼ੁਰਗ ਮਸਾਂ ਲੱਭੇ ਆ ਜੀ। ਬਸ ਇਹ ਕੱਢੇ ਰਹਿ ਗਏ। ਹਾਂ ਜੀ ਬਾਬਾ ਜੀ ਕੀ ਹਾਲ ਹੈ? ਠੀਕ ਠਾਕ ਹੈ? ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ? ਸਿਹਤ ਠੀਕ ਹੈ? ਸਿਹਤ ਠੀਕ ਹੈ? ਵਧੀਆ। ਆ ਜਾਓ ਇੱਥੇ ਆ ਜਾਓ ਬੈਠੋ। ਭਾਈ ਚਾਹ ਸ਼ਾਹ ਬਣਵਾ ਲਈ ਹੈ। ਨਹੀਂ ਕੋਈ ਸੁਲਾ ਵਾਲੀ ਗੱਲ ਨਹੀਂ ਜੇ ਇਮਾਨਦਾਰ ਦੀ ਗੱਲ ਨਹੀਂ ਕੋਈ ਗੱਲ ਨਹੀਂ। ਨਹੀਂ ਭਾਈ ਸੁਲਾ ਵਾਲੀ ਕੋਈ ਗੱਲ ਨਹੀਂ। ਬਾਬਾ ਜੀ ਨਾਲ ਗੱਲ ਕਰ ਲਈਏ ਇੱਕ ਵਾਰ। ਬੈਠੋ ਤੁਸੀਂ। ਹੋਰ ਬਾਬਾ ਜੀ ਤਕੜੇ ਹੋ? ਕੀ ਨਾਮ ਤੁਹਾਡਾ? ਮੇਰਾ ਜਾ ਹੋਇਆ ਨੂਰ ਮੁਹੰਮਦ ਦਾ ਪੁੱਤਰ ਨੂਰ ਮੁਹੰਮਦ ਦਾ ਪੁੱਤਰ ਜੀ। ਜੀ ਜਿਹੜਾ ਬਾਬਾ ਟਿੱਡਾ ਬਣਾ ਕੇ ਕੱਚੀਆਂ ਜੀ ਪਕਾ ਕੇ ਤੇ ਖੂਹ ਦੇ ਚਾੜ ਦਿੰਦਾ। ਮੈਂ ਲਾਣੇ ਦਾ ਪੋਤਰਾ ਮੈਂ, ਵਾਹ ਜੀ ਵਾਹ, ਵਾਹ ਜੀ ਵਾਹ। ਕੋਈ ਕਰੋ ਗੱਲ, ਕਰੋ ਗੱਲ। ਲਾਣੇ ਦਾ ਪੋਤਰਾ ਮੈਂ। ਜੀ ਲਾਣੇ ਦਾ ਪੁੱਤਰ ਹਾਂ ਬਾਬੇ ਲਾਣੇ ਦਾ ਜੀ। ਹਾਂ। ਜੀ ਜੀ ਤੇ ਨਿੱਕਾ ਘੁਮਿਆਰ ਉਹਦਾ ਤੇ ਸਾਡਾ ਬਾਬੇ ਦਾ ਪੁੱਤਰ ਭਰਾ ਸੀ। ਜੀ ਹਾਂ ਤੇ ਜਦੋਂ ਇਹ ਰੌਲੇ ਪਏ ਤੁਹਾਡੀ ਉਮਰ ਕਿੰਨੀ ਕੁ ਸੀ ਉਦੋਂ? ਤੁਹਾਨੂੰ ਮੈਂ ਸਾਰਾ ਬੰਦਾ ਨਾਂ ਦੱਸਦਾ। ਜੀ ਕੁਹਾਨ ਸ਼ਾਹ ਕੋਠੀ ਵਾਲਾ ਜੀ ਸ਼ਾਹ, ਜੀ ਉਹ ਜਿਹੜਾ ਕਲਾਲ ਪਿੰਡ ਸਾਰਾ ਰਹਿੰਦਾ। ਸਾਨ ਜੀ 60 ਨੰਬਰ ਪੈਲੀ ਸੀ ਉਹਦੀ, ਉਹਨੂੰ 25 ਨੰਬਰ ਮਿਲੀ ਉੱਥੇ ਜਾ ਕੇ। ਜੀ ਨਹੀਂ ਮਿਲੀ, ਕੱਟੀ ਗਈ। ਕੱਟੀ ਗਈ ਨਹੀਂ। ਜੀ ਵੀਰ ਸਿੰਘ ਲੁਹਾਰਾ ਵਾਲਾ ਕਿੱਥੇ ਹੁੰਦਾ ਹੈ? ਜੀ ਤੇਜਾ ਸਿੰਘ ਜੈਲਦਾਰ, ਜੀ ਹਾਂ ਜੀ ਗਿਆਨ ਸਿੰਘ, ਜੀ ਉਹ ਡੋਗਰਾ ਡੇਲ ਬਣਿਆ ਹੁਣ। ਜੀ ਸਾਦਾ ਸਿੰਘ, ਜੀ ਫਪੂਰ ਸਿੰਘ, ਜੀ ਸ਼ੇਰ ਸਿੰਘ ਖਾਵੀ, ਜੀ ਉਹ ਕਿੱਥੇ ਹੁੰਦੇ ਨੇ? ਉਹ ਗੋਪੀ ਸ਼ਾਹ, ਹਾਂਜੀ ਜੀ ਲਖਮੀ ਸ਼ਾਹ, ਜੀ ਗੋਗੇ ਖੱਤਰੀ, ਜੀ ਰੂੜਾ ਨਾਈ। ਜੀ ਸਾਰੇ ਨਾਂ ਯਾਦ ਨੇ ਤੁਹਾਨੂੰ? ਤੁਸੀਂ ਆਪਣਾ ਦੱਸੋ ਵਾਲ ਤੇ ਸਾਡੇ ਬਾਬਾ ਜੀ ਸੀਗੇ ਸੁਦਾਗਰ ਸਿੰਘ ਵਿਰਕ, ਹਾਂਜੀ ਉਹਨਾਂ ਦੇ ਵਾਲਦ ਸੀਗੇ ਗੰਡਾ ਸਿੰਘ। ਗੰਡਾ ਸਿੰਘ। ਹਾਂਜੀ ਸਾਡੇ ਜਿਹੜੇ ਫਾਦਰ ਉਹ ਚੰਨਨ ਸਿੰਘ ਸੀ, ਉਹਨਾਂ ਦੀ ਉਮਰ ਛੋਟੀ ਸੀ। ਤਾਇਆ ਜੀ ਵਿਰਸਾ ਸਿੰਘ ਸੀਗੇ ਵਿਰਕਾਂ ਚੋਂ। ਠੀਕ। ਹਰਿਆਣਕੇ ਜਿਹੜੇ ਜਿਹੜੀ ਜ਼ਮੀਨ ਨਹਿਰ ਵਾਲੇ ਪਾਸੇ ਪੈਂਦੀ ਸੀਗੀ, ਆਹੋ ਉਹ ਪਾਣੀ ਨਹਿਰੀ ਲੱਗਦਾ ਸੀ। ਚੁਗਾਵਿਆਂ ਦੇ ਕੋਈ ਗੁਆਂਢ ਚ ਬਿਲਕੁਲ ਠੀਕ ਹੈ। ਸੀਗ ਚੋਂ ਚੁਗਾਵੇਂ ਕੋਈ ਉੱਥੇ ਆ ਚੁਕਾਵੇ। ਜੀ। ਤੇ ਇਹਨਾਂ ਚੋਂ ਨਾਂ ਕੋਈ ਸੁਣਿਆ ਤੁਸੀਂ? ਗੰਡਾ ਸਿੰਘ, ਸੁਦਾਗਰ ਸਿੰਘ ਜਾਂ ਵਿਰਸਾ ਉਹ ਸਿੰਘ? ਗੰਡਾ ਸਿੰਘ ਸਾਰੇ ਸੁਣੇ ਨੇ, ਨਾ ਇੰਨਾ ਚਿਰ ਹੋ ਗਿਆ ਭੁੱਲ ਜਾਂਦੇ। ਭੁੱਲ ਜਾਂਦੇ ਆ ਜੀ, ਜੀ ਸ਼ਾਮ ਦਾ। ਉਮਰ ਨਾਲ ਵੀ ਭੁੱਲ ਜਾਂਦੇ ਆ ਜੀ। ਜੀ ਜੀ ਵਿਰਸਾ ਸਿੰਘ ਮੇਰੇ ਵਾਲਾ ਸਾਹਿਬ ਦਾ ਬੇਲੀ ਸੀ। ਮੇਰਾ ਵਾਲਦ ਅਕਸਰ ਨਾਂ ਲੈਂਦਾ ਵਿਰਸਾ ਸਿੰਘ ਦਾ, ਜੀ 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 ਅਕਸਰ ਨਾਂ ਲੈਂਦਾ ਸੀ। ਜੀ 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 ਜੇ ਤੁਹਾਨੂੰ ਕੋਈ ਪੁਰਾਣਾ ਬੇਲੀ ਮਿਲੇ ਤਾਂ ਖਾਸ ਹੈਗੀ ਆ ਕੋਈ ਮਿਲਣ ਦੀ? ਉਸ ਟਾਈਮ ਦਾ ਮਿਲ ਜੇ ਕੋਈ? ਮੇਰ ਜਾਨ ਕਿ ਮੈਂ ਕੋਈ ਪਰਵਰ ਬਣਾਓ, ਮੈਂ ਤਾਂ ਨਾ ਟੁਰ ਕੇ ਲਾਣਾ ਇੱਕ ਗੱਲ ਕੀ ਜੀ 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 ਹੈ ਜੀ ਕਿਤੇ ਉਹ ਅੰਦਰ ਹਰਿਆਣਕਿਆਂ ਦੀ ਪੱਤੀ ਦੇ ਵੱਲ। ਤੋ ਲੱਗ ਜਾਂਦੇ ਯਾਰ। ਚਲੋ ਮੈਂ ਤੁਹਾਨੂੰ ਆ ਜ਼ਮੀਨ ਸਾਰੀ ਸਾਨੂੰ ਪਈ ਸੀ ਉਹ। ਅੱਛਾ ਜੀ। ਇੱਕ ਸਾਡੇ ਇਹਨਾਂ ਦਾ ਘਰ ਹਰਿਆਣਕੀ ਤੁਹਾਡੇ ਪੱਤੀ। ਪੜਦਾਦੇ ਦਾ ਕਿਉਂ ਨਾਮ ਬਾਬਾ ਜੀ? ਮੈਂ ਕਿਹਾ ਹਰਿਆਣਕੀ ਪੱਤੀ ਆਪਾਂ ਵੇਖ ਲਈਏ। ਜੀ ਹਾਂਜੀ ਹਰਿਆਣਕੀ ਪੱਤੀ ਤੁਹਾਡੇ ਲਈ ਵੇਖ ਲਈਏ। ਚਲੋ ਗੱਡੀ 'ਚ ਜਾਣਾ ਕਿ ਤੁਰ ਕੇ ਜਾਣਾ ਜੀ? ਥੋੜਾ ਸਫਰ ਹੈ। ਆ ਜਾਓ ਬਾਬਾ ਜੀ ਇੱਧਰ। ਬਾਬਾ ਜੀ ਤੁਹਾਨੂੰ ਲਓ ਜੀ ਭਾਈ ਸਾਹਿਬ ਆਪਣੇ ਪਿੰਡ ਦੀਆਂ ਗਲੀਆਂ ਕਾਗ ਮਿਲਦੇ ਸਕੂਲ ਮੋਟਰਸਾਈਕਲ ਤੇ ਸਵਾਰ ਹੋ ਕੇ ਦੇਖ ਰਹੇ ਨੇ। ਉਦੋਂ ਵੀ ਸੀਗਾ ਪੁਰਾਣਾ ਹੁਣ ਜੀ।
ਇਹ ਜਗ੍ਹਾ ਤੁਹਾਡੀ ਹੁੰਦੀ ਸੀ ਇਹ ਜਗ੍ਹਾ ਹੁੰਦੀ ਸੀ। ਇਹ ਫਿਰ ਸਾਡੇ ਜਾਣ ਤੋਂ ਬਾਅਦ ਇਹ ਉਧਰੋਂ ਆਏ, ਤੁਸੀਂ ਅੰਮ੍ਰਿਤਸਰ ਤੋਂ ਆਏ ਆ, ਇਹ ਤੁਹਾਨੂੰ ਸਾਰੀ ਪੈ ਗਈ ਇਹ ਜਗ੍ਹਾ। ਜੀ ਜੀ। ਜੇ ਤੋਂ ਉਹਦੇ ਤੇ ਅੱਖੀ ਸੜਕ ਤੱਕ ਹੀ ਕਿੰਨੀ ਪਈ ਸੀ ਤੁਹਾਡੇ ਦਾਦਾ ਜੀ ਨੂੰ ਇੱਥੇ? 27। ਜੀ ਜੀ ਜੀ। 27 ਪਹਿਲਾਂ ਇੱਧਰ ਪਈਆਂ ਸੀ ਤੇ 24 ਪਹਿਲਾਂ ਸਾਨੂੰ ਢੇਰ ਪਈਆਂ ਜੀ। 7 ਪਹਿਲਾਂ ਸਾਨੂੰ ਇੱਧਰ ਨਾਲ ਡੇਰਾ ਸੀ ਸਾਡੇ। ਜੀ ਜੀ ਜੀ। ਵਾਹ, ਬਾਬਾ ਜੀ ਵੀ ਆ ਗਏ ਆ। ਸ਼ੇਖ ਹੁੰਦਾ ਸ਼ੇਖ ਟੋਪੀ ਵਾਲਾ ਸਾਡੇ ਲਾ ਕੇ ਜੀ। ਇਹ ਕੀ ਆ ਬਾਬਾ ਜੀ? ਕਿਹੜੀ ਰਿਆਣ ਕੀ ਪੱਟੀ ਆ? ਹਾਂ, ਕਿਹੜੀ ਪੱਟੀ ਰਿਆਣ ਕੀ? ਧਿਆਨ ਚ ਪੱਟੀ ਆ ਇਹ ਚਲੀਏ ਆ ਦੇਖਾ। ਇਹ ਪਹਿਲੀਆਂ ਇਹ ਵਿਰਕਾਂ ਦੀਆਂ ਸੀਗੀਆਂ ਪਹਿਲਾਂ। ਅੱਜ ਹੋ ਕੇ ਨਹੀਂ ਬਿਰਕਾਂ ਨਹੀਂ ਪੈ ਗਈਆਂ। ਜੀ ਜੀ। ਇਹ ਇਹਨਾਂ ਨੂੰ ਫਿਰ ਬਾਅਦ ਚ ਇਹਨਾਂ ਨੂੰ ਪੈ ਗਈਆਂ ਉਸ ਤੋਂ ਉਦੋਂ ਬਾਅਦ ਚ ਪਈਆਂ ਕਦੋਂ ਆਏ ਉਦੋਂ ਪਏ ਕਿੱਲਾ ਕਿੱਲਾ ਕਿਸੇ ਨੂੰ ਪੈ ਗਿਆ, ਵੀਰਾ ਕਿਸੇ ਨੂੰ ਪੈ ਗਿਆ। ਜੀ ਜੀ ਇਹ ਸਾਬ ਜੀ। ਤੇ ਇੱਥੇ ਪਹਿਲਾਂ ਨਹਿਰ ਕਿੰਨੀ ਪੁਰਾਣੀ ਹੈ ਤੁਸੀਂ ਦੇਖਦੇ ਨੇ ਬਚਪਨ ਚ? ਇਹਦਾ ਸਾਈ ਜੀ। ਇੱਥੇ ਉਦੋਂ ਨਹਿਰ ਉਦੋਂ ਕੀ ਉਹਦਾ ਨਾਂ ਨਿਸ਼ਾਨ ਕੋ ਵੱਜ ਗਿਆ ਸੀ। ਜੀ ਡਾਕਾ ਲਾ ਮੈਂ 12 ਮੈਂ ਸੌ ਗੱਲਾਂ ਕਰਦਾ ਸੀ। ਜੀ ਇੱਥੇ ਲਿਆ ਕੇ ਵੇਲੇ ਨਾ ਦੱਬ ਛੱਡਿਆ ਤੇ ਬੋਰ ਸੀ ਇੱਥੇ ਜੀ ਤੇ ਦੱਬ ਸੀ ਜੀ ਤੇ ਘੜਾ ਦੱਬ ਛੱਡਿਆ ਸੀ। ਜੀ। ਸਮਝ ਗਿਆ? ਆਹ ਤਾਂ ਆਪਣਾ ਰਾਈ ਇਹ ਪਰੀ ਬੰਦਾ ਸੀ ਤੇ ਉਹ ਹਾਲ ਅੜ ਗਈ ਤੇ ਰਾਲ ਪੁੱਟਿਆ ਤੇ ਫਟਾ ਹੋ ਗਿਆ। ਬੜੇ ਪੈਸੇ ਲੱਭੇ ਸੀ ਉਹਨੂੰ। ਇਹਨਾਂ ਦਾ ਘਰ ਕਿਹੜੀ ਸਾਈਡ ਤੇ ਕੋਈ ਪਤਾ ਹਰਿਆਣ ਗਿਆ? ਇਹਨਾਂ ਦਾ ਜਿਹੜੇ ਪੱਤੀ ਆ ਜ਼ਮੀਨਾਂ ਜਿਹੜੀਆਂ ਹੈਗੀਆਂ ਕਿਹੜੇ ਪਾਸੇ ਪਿੰਡ ਚ ਘਰ? ਇਹ ਜ਼ਮੀਨਾਂ ਜਿਹੜੇ ਸੀ ਇਹ ਘਰ ਕਿੱਥੇ? ਸੀ ਉਹ ਪਰਲੀ ਸਾਈਡ ਤੇ ਇੱਧਰ ਉਹ ਅਜੀ ਬਣਾ ਮਾੜੇ ਮੋਟੇ ਚੁਬਾਰੇ ਹੈ ਨਹੀਂ ਕੋਠੀ ਵਾਲੀ ਸਾਈਡ ਤੇ। ਆਹੋ ਸਾਰੇ ਕੋਠੀ ਨਾਲ ਤੋਂ ਮਸ਼ਹੂਰ ਹੈ ਉਹ ਵਾਲਾ ਸਾਈਡ। ਜੀ। ਕੋਠੀ ਦੇ ਨਾਲ ਆਹ ਦੇਖੋ ਗੋਪੀ ਸ਼ਾਹ ਹੁੰਦਾ ਸੀ, ਮਸ਼ੀਨ ਚਲਾਉਂਦਾ ਹੁੰਦਾ ਸੀ। ਉਹਦੇ ਵੇਖੋ ਕੋਈ ਜਿਹੜੇ ਕੋਠੀਆਂ ਪਈਆਂ ਨੇ ਉਹਨਾਂ ਨੇ ਹੁਣ ਰਿਸ਼ਤਾ ਕਰ ਲੈਣਾ ਕੋਈ ਹਾਂ ਦੀਵਾਰਾਂ ਤੇ ਉਹ ਨੇ ਲੇਕਿਨ ਉੱਪਰ ਥੋੜੀ ਉੱਚੀ ਕਰ ਚੱਲਣਾ। ਚੈੱਕ ਹੋ ਗਏ ਨੇ। ਉਹ ਪੁਰਾਣੇ ਤੋੜ ਕੇ ਫਿਰ ਬਣ ਗਏ ਹੋਣੇ। ਆਜੋ ਇਹ ਦੇਖ ਲਈ ਨਜ਼ਰ ਮਾਰ ਲਈ ਟਾਈਮ ਹੈਗਾ। ਜਾਓ ਜੀ। ਇਹ ਵੀ ਉਹ ਪੁਰਾਣੇ ਵਕਤ ਦੇ ਹੀ ਆ ਜੀ। ਇਹ ਪੁਰਾਣੇ ਵਕਤ ਦੇ ਜੀ, ਪਾਰਟੀਸ਼ਨ ਤੋਂ ਪਹਿਲਾਂ ਦੇ ਹੈ। ਪਿੰਡ 'ਚ ਮੈਂ ਕਿਹਾ ਘਰ ਤੇ ਕਾਫੀ ਲੱਭ ਗਏ, ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਆਪਣਾ ਕਿਹੜਾ ਆਪਣਾ ਇਹਨਾਂ ਚੋਂ ਕਿਹੜਾ ਹੁਣ। ਹਾਂ। ਜੇ ਇੱਕ ਬਜ਼ੁਰਗ ਆਉਂਦਾ ਉਸ ਟਾਈਮ ਤਾਂ ਪਛਾਣ ਸਕਦਾ ਸੀਗਾ। ਹਾਏ ਹਾਏ। ਜੀ ਇਹ ਉਸ ਵਕਤ ਦੀ ਹੈ ਸਾਰੇ, ਉਸ ਪੁਰਾਣੇ ਟਾਈਮ। ਹਾਂਜੀ ਜੀ ਕਿੰਨੀ ਜਗ੍ਹਾ ਸਾਡੀ ਭੈਣ ਵੀ ਸਾਡੀ ਜੀ। ਜੀ ਕੋਈ ਕਹਿ ਸਕਦੇ ਭੈਣ ਵੀ ਸਾਡੀ ਜੀ। ਜੀ 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 ਤੂੰ ਨਹੀਂ ਜਾਂਦਾ ਜੀ। ਗੱਲ ਸੁਣਾ ਠੀਕ ਠਾਕ ਬੇਟੇ? ਹਾਂਜੀ ਠੀਕ। ਕੀ ਹਾਲ ਹੈ? ਸਿਹਤਾਂ ਠੀਕ ਨੇ? ਬਸ ਠੀਕ ਨੇ ਬੇਟੇ। ਚੂਕਣੇ ਦੀ ਹੱਡੀ ਟੁੱਟ ਗਈ ਸੀ, ਆਪਰੇਸ਼ਨ ਹੋਇਆ। ਜੀ ਰੁਪਈਆ ਲਗਾ। ਹੁਣ ਕੁਝ ਥੋੜਾ ਬੀਬੀ ਕਿੰਨੀ ਦੇਰ ਤੋਂ ਰਹਿ ਰਹੇ ਇੱਥੇ ਘਰ? ਇੱਥੇ 75 ਸਾਲ ਤੋਂ ਮੈਂ ਰਹਿ ਰਹੀ ਹਾਂ, ਜਦੋਂ ਦੇ ਪਾਕਿਸਤਾਨ ਬਣੇ। ਠੀਕ ਹੈ। 1947 ਦੀ। ਤੇ ਇੱਥੋਂ ਕਿਸੇ ਨੇ ਦੱਸਿਆ ਸੀ ਵੀ ਪਹਿਲੇ ਇਸ ਘਰ 'ਚ ਕੌਣ ਰਹਿੰਦਾ ਸੀ ਤੁਹਾਡੇ ਆਉਣ ਤੋਂ ਪਹਿਲੇ? ਹਾਂਜੀ ਹੈ ਸਨ। ਗੋਪੀ ਚੰਦ ਉਹਨਾਂ ਦਾ ਨਾਂ ਸੀ। ਉਹ ਇੱਥੇ ਆਉਂਦੇ ਜਾਂਦੇ ਸਨ ਸਾਡੇ ਕੋਲ। ਤੇ ਇੱਥੇ ਨਲਕਾ ਲੱਗਾ ਸੀ, ਇੱਥੇ ਮੂੰਹ ਲਾ ਕੇ ਪਾਣੀ ਪੀਂਦੇ ਸਨ। ਸਾਡੇ ਗਲਾਸ ਆਨੇ ਸੀ ਮੈਨੂੰ ਆਪਣੇ ਨਲਕੇ ਦਾ ਮੂੰਹ ਲਾ ਕੇ ਪਾਣੀ ਪੀਣਾ ਆ। ਜੀ ਹਾਂਜੀ ਬਹੁਤ ਅੱਛੇ ਸਨ, ਬਹੁਤ ਅੱਛੇ ਸਨ। ਜੀ ਜੀ। ਹਾਂਜੀ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸੀ ਫਿਰ ਉਦੋਂ? ਅਸੀਂ ਅੰਮ੍ਰਿਤਸਰ ਚੋਂ। ਅੰਮ੍ਰਿਤਸਰ ਤੋਂ। ਇੱਥੇ ਜ਼ਿਆਦਾ ਅੰਮ੍ਰਿਤਸਰ 'ਚੋਂ ਹੀ ਆਏ ਲੋਕ ਬੈਠੇ ਹਨਾ? ਅੰਮ੍ਰਿਤਸਰ ਤੋਂ ਆਏ ਹਾਂ ਠੀਕ ਹੈ ਠੀਕ। ਮੈਂ ਤੇ ਉਦੋਂ 5 ਮਹੀਨੇ ਦੀ ਸਾਂ। ਇਹ ਦਰਵਾਜ਼ਾ ਉਸ ਵਕਤ ਦਾ ਹੀ ਲੱਗਿਆ ਹੋਇਆ? ਹਾਂਜੀ ਉਹ ਇਹ ਵੀ ਉਹ ਦਰਵਾਜ਼ਾ ਇਹ ਵੀ ਉਹ ਦਰਵਾਜ਼ਾ ਦੇ ਇਹ ਸਾਰੇ ਦਰਵਾਜ਼ੇ ਉਹੀ ਲੱਗੇ ਨੇ ਪੁਰਾਣੇ। ਖਿੜਕੀਆਂ ਸਾਰੇ ਉਹੀ ਲੱਗੀਆਂ ਪੁਰਾਣੇ ਜੀ ਉਹੀ ਡਾਟਾਂ ਵਾਲੇ ਆ ਜੀ। ਜੀ ਉਹੀ ਡਾਟਾਂ ਪੁਰਾਣੀਆਂ ਤਾਂ ਗਾਰਡਰ ਪੱਕੇ। ਕੀ ਨਾਮ ਦੱਸਿਆ ਸੀ ਬੀਬੀ ਇਹ? ਗੋਪੀ ਚੰਦ? ਹਾਂਜੀ ਗੋਪੀ ਚੰਦ ਜੀ ਦਾ ਘਰ ਹੁੰਦਾ ਬਹੁਤ ਅੱਛੇ ਸੀ ਸਨ, ਬੜੇ ਜਵਾਨ, ਬੜੇ ਸੋਹਣੇ ਜਵਾਨ ਸਨ। ਜੀ। ਆ ਬਾਲੇ ਦੇਖੋ ਉਸ ਵਕਤ ਦੇ ਹਾਲੇ ਵੀ। ਤਾਂ ਬੇੜਾ ਗੋਲ ਹੋ ਗਿਆ। ਮੈਂ ਤੇ ਐਂਦੀ ਸਫਾਈ ਰੱਖਦੀ ਸਾਂ। ਜੀ ਉਹਦੀ ਸਾਡੀ ਲੱਗੀ ਹੈ। ਮੈਂ ਆ ਨਹੀਂ ਹੁੰਦਾ ਫਿਰ ਕੰਮ ਕਰ। ਮੈਂ ਬੇਬਸ ਹੋ ਗਈ। ਜੀ ਆ ਵੀ ਸਾਹਮਣੇ ਕਪਬੋਰਡ ਪੁਰਾਣੇ ਉਸ ਵਕਤ ਦੇ। ਅੱਛਾ ਅੱਛਾ। ਅਮੇ ਕੋ ਹੁੰਦੀਆਂ ਮਾਰੀਆਂ ਬਣ ਗਈਆਂ ਨੇ। ਜੀ ਉਹੜੀਆਂ ਬੜੀਆਂ ਜੀ। ਉਦੋਂ ਵੀ ਹੁਣ ਕਿੱਥੇ ਨਿਕਲ ਕੱਢਦੀਆਂ ਜੇ ਕੋਈ ਨਹੀਂ 10 15 ਸਾਲ ਬਾਅਦ ਖਤਮ ਹੋ ਜਾਂਦੀਆਂ ਜੀ, ਖਤਮ ਹੋ ਜਾਂਦੀਆਂ। ਚੁਗਾਠਾ ਦੇਖ ਲਓ ਅਜੇ ਤੱਕ। ਚਾਹ ਬਣਾ
ਬਣਾਵਾਂ ਨਾ ਬਸ ਨਾ 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 ਬੀਬੀ ਬੇਟੇ ਮੇਰੀ ਬਾਤ ਸੁਣ ਬੀਬੀ ਲੇਟ ਹੋ ਰਹੇ ਆ, ਧੁੰਦ ਪੈਣ ਰਹੀ ਆ। ਸਦਕੇ ਜਾਵਾਂ ਚਾਹ ਦਾ ਘੱਟ ਪੋਟ ਪੀ ਜਾਓ ਘਰੇ ਪਹੁੰਚਣਾ ਬੀਬੀ ਤੇਰੀ ਸੜਕ ਬੰਦ ਕਰ ਦਿੰਦੇ ਆ ਮਾਤਾ, ਫਿਰ ਸੜਕ ਬੰਦ ਹੋ ਜਾਂਦੀ ਹੈ। ਬੇਟੇ ਚਾਹ ਦਾ ਘੁੱਟ ਪੀ ਜਾ 1-2 ਮਿੰਟ ਲੱਗਣੇ ਉਹ ਸੜਕ ਬੰਦ ਹੋ ਜਾਂਦੀ ਹੈ ਮਾਤਾ, ਫਿਰ ਜਾਣਾ ਅਸੀਂ ਦੂਰ ਹੈਗਾ। ਤੁਹਾਡਾ ਪਿਆਰ ਹੈ, ਸਦਕੇ ਜਾਵਾਂ ਤੁਹਾਡਾ ਪਿਆਰ ਹੀ ਚਾਹ ਗਈ ਹੈ। ਤੁਰੇ ਹੋ ਤੇ ਤੁਸੀਂ ਕਿੱਥੇ ਆਏ ਹੋ ਮਿਲਣ ਵਾਸਤੇ ਵੇਖਣ ਵਾਸਤੇ ਤੇ ਚਾਹ ਦਾ ਘੁੱਟ ਪੀ ਜਾਂਦੇ ਤੇ ਕਿਹੜੀ ਗੱਲ ਬੀਬੀ ਅੰਮ੍ਰਿਤਸਰ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੀ ਆ? ਇਹ ਵੀਡੀਓ ਬਣਦੀ ਵੀ ਸਾਰਿਆਂ ਨੇ ਵੇਖਣੀ ਆ। ਸੁਨੇਹਾ ਕੋਈ ਦੇਣਾ? ਮੇਰਾ ਵੱਡਿਆਂ ਨੂੰ ਸਲਾਮ ਕਵੀ ਤੇ ਛੋਟਿਆਂ ਨੂੰ ਪਿਆਰ ਦੇਵੀ। ਹਾਂ ਬੀਬੀ ਕਿਹੜਾ ਪਿੰਡ ਸੀ ਉਧਰ ਯਾਦ ਆ? ਸਾਡਾ ਅੰਮ੍ਰਿਤਸਰ ਜੀ ਜਾ ਕੇ ਸਾਂ ਪਹਿਲਾ ਸਾਡਾ ਸ਼ਹਿਰ ਸੀ ਸੈਦਪੁਰ ਖਰਦ ਸੈਦਾਂ ਦਾ ਦੇ ਘਰ ਤੇ ਸੈਦਾਂ ਦਾ ਪਿੰਡ ਸੈਦਪੁਰ ਖੁਰਦ ਦਾ ਖਜੂਰਾ ਬੜੀਆਂ ਸਨ। ਖਜੂਰ ਠੀਕ ਹੈ ਠੀਕ। ਖਜੂਰਾਂ ਸਾਡੇ ਪੈਲੀਆਂ ਵਿੱਚ ਸਾਰੀਆਂ ਵਿੱਚ ਖਜੂਰੇ ਜ਼ਿਲ੍ਹਾ ਅੰਮ੍ਰਿਤਸਰ ਸੀ। ਜ਼ਿਲ੍ਹਾ ਅੰਮ੍ਰਿਤਸਰ ਸੀ। ਫਿਰ ਅਸੀਂ ਸ਼ਹਿਰ ਚਲੇ ਗਏ ਸਾਂ ਸ਼੍ਰੀਪੁਰੇ। ਠੀਕ ਹੈ ਠੀਕ। ਜੀ 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 ਚਲੋ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ। ਹਾਂਜੀ ਬੇਟੇ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ, ਬਹੁਤ ਖੁਸ਼ੀ ਹੋਈ ਹੈ। ਅੱਲਾਹ ਤੁਹਾਨੂੰ ਜ਼ਿੰਦਗੀਆਂ ਦੇਵੇ, ਅੱਲਾਹ ਤੁਹਾਨੂੰ ਸਿਹਤ ਸਲਾਮਤੀਆਂ ਤਾ ਫਰਮਾਵੇ। ਲਓ ਜੀ ਆ ਦੇਖੋ ਉਸ ਟਾਈਮ ਦਾ ਹੀ ਭਾਜੀ ਹਨਾ। ਜੀ ਜੀ ਸਾਰਾ ਉਸ ਟਾਈਮ ਤੇ ਜੀ। ਹੁਣ ਇਹ ਵੀ ਨਹੀਂ ਪਤਾ ਵੀ ਇਹ ਕੌਣ ਮਾਲਕ ਸੀ ਉਸ ਟਾਈਮ ਦਾ। ਅਸਲ ਨੇ ਬੋਲਿਆ ਤੁਹਾਡੇ ਬਾਬੇ ਹੋਰਾਂ ਦਾ ਨਾ ਨਿਕਲੇ। ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਨਹੀਂ ਨਾ ਅੱਲਾ ਜਾਣਦਾ। ਬਾਬੇ ਹੋਰੀ ਤੁਹਾਡੇ ਹੁੰਦੇ ਤੇ ਫਿਰ ਪਤਾ ਲੱਗ ਜਾਂਦਾ ਵੀ ਕਿਹੜਾ ਘਰ। ਹੁਣ ਇੰਨੇ ਆਪਾਂ ਦੇਖੇ ਹਨਾ ਪਿੰਡ। ਇਹ ਸਾਰਾ ਗੱਲਾਂ ਸੁਣਾਉਂਦੇ ਹੁੰਦੇ। ਬੀਬੀ ਅੰਮ੍ਰਿਤਸਰ ਕਿੱਥੋਂ ਆਏ ਸੀ? ਕੋਈ ਪਿੰਡ ਯਾਦ ਕਿਹੜਾ ਹੈ? ਪਿੰਡ ਸੀ? ਕਿਹੜਾ ਪਿੰਡ ਸਾਨੂੰ ਕੀ ਪਤਾ ਹੋਵੇ। ਬੀਬੀ ਨੇ ਚੇਤਾ ਭੁੱਲ ਗਿਆ, 10 ਨੰਬਰ ਘੱਟ ਹੀ ਆ। ਤਲਵੰਡੀ ਤੇ ਤਲਵੰਡੀ ਆਏ ਮਸਰਾ ਦਾਸ ਤੇ ਆਏ ਸਾਰੇ ਅੰਮ੍ਰਿਤਸਰ ਹੀ ਤਲਵੰਡੀ ਪਿੰਡ ਤਲਵੰਡੀ ਵੀ ਸਾਡੀ ਜ਼ਮੀਨ ਸੀ, ਤੇਰੀ ਵੀ ਸਾਡੀ ਪਿੰਡ 'ਚ ਸਾਰੇ ਅੰਮ੍ਰਿਤਸਰ ਆਏ ਨੇ। ਹਾਂਜੀ ਜੀ ਸਾਡੇ ਨਾ ਜ਼ਿਲ੍ਹਾ ਅੰਮ੍ਰਿਤਸਰ ਯਾਦ ਹੈ। ਸਾਰੇ ਪਿੰਡ ਦਾ ਨਾ ਇਲਾਕਾ ਅਸੀਂ ਉਹਨਾਂ ਵਿੱਚ ਪਿੱਛੋਂ ਵੀ ਰਹਿੰਦੇ ਤੇ ਅੱਗੇ ਵੀ ਸਾਡੇ ਮੇਰੇ ਅੱਬੇ ਦਾ ਖੂਹ ਹੁੰਦਾ ਸੀ। ਜੀ ਉਹਨਾਂ ਦੇ ਨਾਲ ਸਾਡੀ ਬੜੀ ਮੁਲਾਕਾਤ ਸੀ ਇਹਨਾਂ ਦੇ ਨਾਲ। ਠੀਕ ਹੈ ਠੀਕ। ਲਓ ਜੀ ਪੁਰਾਣੇ ਘਰ ਨੇ ਇੱਥੇ, ਉਧਰੋਂ ਵਾਲੇ ਆ ਕੇ ਇੱਧਰ ਬਹਿ ਗਏ ਸੀ ਹਾਂਜੀ ਤੇ ਇਧਰੋਂ ਵਾਲੇ ਜਾ ਕੇ ਵੀ ਉੱਥੇ ਕਿਤੇ ਬਹਿ ਗਏ ਹੋਣੇ, ਜਿਵੇਂ ਭਾਈ ਹੋਣੇ ਸੀ, ਭਾਈ ਹੋਣਾ ਦੇ ਵੱਡੇ ਸੀ ਹਨਾ। ਬਿਲਕੁਲ ਬਿਲਕੁਲ ਵਾਲਿਆਂ ਵਾਲੀ ਛੱਤ। ਹਾਂਜੀ ਹਾਂਜੀ ਚਲੋ ਜੀ ਚਲੋ ਜੀ ਠੀਕ ਹੈ। ਹਾਂਜੀ ਧੰਨਵਾਦ। ਚਲੋ ਆਜੋ ਆ ਜਾਓ ਵੇਖ ਆਪੇ ਜਾਂਦੇ ਅੰਦਰੋਂ ਵੇਖ ਲਓ ਭਾਈ ਜੀ। ਹਾਂਜੀ ਉਸ ਟਾਈਮ ਦੀਆਂ ਨਹੀਂ ਰਹਿੰਦੀ, ਹੁਣ ਕਿੱਥੇ ਰਹਿੰਦੀ। ਇਹ ਹੈ ਵੀ ਤਗੜੀਆਂ ਛੋਟੇ ਫੱਟੇ ਨੇ ਵਾਲੇ ਸੱਤਾਂ ਬਹੁਤ ਸਵਾ 1.5 ਇੰਚ ਚੌੜੇ ਫੱਟੇ ਨੇ। ਲੱਕੜ ਦੀ ਹੈ ਸਾਰੀ। ਆ ਬਾਰੀਆਂ ਜੀ ਬਣਾਈਆਂ ਹੁੰਦੇ ਰੋਸ਼ਨੀ ਵਾਸਤੇ। ਹਾਂਜੀ ਬੱਤੀਆਂ ਬੁੱਤੀਆਂ ਵਾਲੇ ਸਿਸਟਮ ਉਦੋਂ ਘੱਟ ਹੀ ਹੁੰਦੇ ਸੀ। ਜੀ ਕੰਮ ਚੱਲ ਜਾਏਗਾ ਨਾ ਜੀ। ਹਾਂਜੀ ਹਾਂਜੀ ਠੀਕ। ਹਾਂਜੀ ਵੇਖ ਆਏ 3-4 ਪੁਰਾਣੇ ਘਰ ਨੇ ਉੱਥੇ ਜੀ। ਹਾਂਜੀ 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 ਗੋਪੀ ਸ਼ਾਹ ਦੇ ਘਰ ਦੇਖ ਕੇ ਆਏ ਜੀ। ਗੋਪੀ ਸ਼ਾਹ ਦੇ ਘਰ ਖੋਤਾ ਨਹੀਂ ਵੜਦਾ, ਹਾਂਜੀ ਹੁਣ ਖੋਤਾ ਅੰਦਰ ਵੜ ਜਾਂਦਾ ਜੀ। ਜੀ 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 ਸਮਝ ਗਿਆ ਜੀ। ਹਾਂਜੀ ਬਿਲਕੁਲ ਇੰਨੀ ਇਹਨਾਂ ਨਾਲ ਮਕਾਨ ਨਿਵਾਸੀ ਉਸਲੇ ਗਲੀ ਜੀ। ਤੇ ਮਿੱਟੀ ਪਾ ਕੇ ਸਾਰਾ ਉੱਚਾ ਕੀਤਾ, ਜਾਂ ਮਿੱਟੀ ਪੈ ਗਈ, ਭਰਤ ਬਹੁਤ ਪੈ ਗਈ। ਪਰਤੀ ਬੜੀ ਪਈ ਹੈ। ਜੀ 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 ਕੋਠੀ ਵੀ ਸਾਰੀ ਵਿੱਚ ਨੱਪੀ ਗਈ ਹੈ, ਅਸੀਂ ਵੇਂਦੇ ਵਧੀਆ ਗਈਆਂ ਕੋਟੀਆਂ। ਅੱਛਾ ਉਹ ਜਿਹੜਾ ਆਂਦੇ ਸੀ ਸੁਣਾ ਦੇਣਾ ਆਪਣੇ ਉਹ ਕੀ ਦੇਣਾ ਸੁਣਾ? ਹਾਂ ਉਹ ਆਂਦੇ ਹੈ ਨਾ ਕਿਸੇ ਨੂੰ ਕੁਝ ਕਹਿਣਾ ਜੇ ਮਿਲ ਗਏ ਤੇ। ਸ਼ੇਰ ਸਿੰਘ ਖਾਵੀ, ਅੱਛਾ ਵੀਰ ਸਿੰਘ ਲੋਹਾਰਾ ਵਾਲਾ ਹਾਂ ਸੁਣਿਆ ਉਹਦੇ ਪੁੱਤਰ ਨਾਲ ਬਸ਼ਕਾ ਹੈ ਤੇ ਤੇਜਾ ਸਿੰਘ ਜੈਲਦਾਰ ਸਾਡੇ ਪਿੰਡ ਦਾ ਮਾਨੂ ਤੇ ਜੋਗਾ ਜੀ ਇਹ ਉਹਨੂੰ ਫਿਰਾਂ ਗਿਆ ਇਹ ਤਾਂ ਦੂਰੇ ਘਿਆ ਦਾ ਪੁੱਤਰ ਆ ਗੱਲਾਂ ਦਾ ਜੀ 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 ਪਿਓ ਮੇਰਾ ਗੁਜ਼ਰ ਗਿਆ ਹੈ। ਜੀ ਉਹ ਕਿ ਮੇਰੇ ਨਾ ਜੀ ਉਹਨੂੰ ਮਿਲਿਆ ਜੀ। ਬਿਲਕੁਲ ਜੀ ਬਿਲਕੁਲ। ਤੁਹਾਡਾ ਸੁਨੇਹਾ ਜੇ ਮਿਲਿਆ ਤਾਂ ਜ਼ਰੂਰ ਪਹੁੰਚੇਗਾ। ਹਾਂ ਤੁਹਾਡਾ ਵਡੇਰਾ ਹੈ ਜੀ ਅਜੇ। ਸਾਡੇ ਵੀ ਦੇਵੇ ਚਲੇ ਗਏ ਸਾਰੇ ਜੀ, ਉਹ ਸਾਰੇ ਟੁਰ ਗਏ। ਤੁਰ ਗਏ ਜੀ। ਉਹ ਤੋਂ ਵਿਰਸਾ ਸਿੰਘ ਦੀ ਗੱਲ ਕੀਤੀ ਹੈ ਨਾ ਜੀ, ਜੀ ਤੇ ਮੇਰਾ ਬਾਲ ਸਾਹਿਬ ਅਕਸਰ ਨਾਲ ਲੈਂਦਾ ਹੁੰਦਾ ਸੀ, ਅਕਸਰ ਨਾਲ ਲੈਣਾ ਕਰਦਾ। ਅੱਛਾ ਜੀ ਜੀ ਖੇਡਦੇ ਸਨ ਤੇ ਉਹਨਾਂ ਨੂੰ ਪਤਾ ਇਕੱਠੇ ਖੇਡਦੇ ਰਹੇ ਆ ਜੀ, ਉਹਨਾਂ ਨੂੰ ਚਾਚਾ ਯਾਦ ਹੈ ਇਹਦਾ ਪਿਓ ਜੀ ਸ਼ਾਹ ਸ਼ਫੀ ਬਾਬੂ ਦੇ ਜੱਟ ਜੀ ਤੇ ਆਵਾ ਗਾਮਾ ਲੋਹਾਰ ਜੀ ਉਹ ਸਾਰੇ ਗੁਜ਼ਰ ਗਏ। ਗੁਜ਼ਰ ਗਏ ਜੀ। ਸਿਰਫ ਇੱਕ ਹੀ ਸਾਡੇ ਕੋਲ ਬਾਬਾ ਕੇ ਰਹਿ ਗਿਆ ਜੀ। ਹਾਂਜੀ ਇੱਕ ਰਹਿ ਗਈ, ਇੱਕੋ ਹੀ ਗਹਿਣਾ ਰਹਿ ਗਿਆ। ਇੱਕ ਮਹੀਨੇ ਰਹਿ ਗਿਆ ਜੀ। ਜੀ 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 ਕਿੱਥੇ ਗਏ ਉਹ ਪਿੰਡਾਂ ਦੇ ਕੋਠੇ ਕੁਚੇਰੇ, ਇੱਕੋ ਜਿਹੇ ਬੂਵੇ ਇੱਕੋ ਜਿਹੇ ਬਨੇਰੇ, ਉੱਠ ਕੇ ਜੇ ਜੱਟੀਆਂ ਸਵੇਰੇ ਸਵੇਰੇ, ਕੋਈ ਰਿੜਕੇ ਮਧਾਣੀ ਜੀ ਕੋਈ ਰਿੜਕੇ ਮਧਾਣੀ, ਕੋਈ ਚੱਕੀ ਨੂੰ ਫੇਰੇ, ਉਹ ਡੋਲੇ ਪੜੋਲੇ, ਉਹ ਦਈਆਂ ਨਾ ਰਹੀਆਂ, ਰਾਂਝੇ ਉਹ ਹੀਰਾਂ, ਉਹ ਮਈਆਂ ਨਾ ਰਹੀਆਂ। ਯਾ ਵਾਹ ਜੀ ਵਾਹ ਵਾਹ ਦੁਨੀਆ ਵੇਲੇ ਫਨਾ ਫਿਲਾ ਸਭ ਜਾ ਰਹੀ ਹੈ, ਜੀ। ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ,
ਜੀ ਯਾਦਾਂ ਹੀ ਰਹਿ ਜਾਂਦੀਆਂ ਨੇ ਬਿਲਕੁਲ ਕੋਈ ਜੀ ਚੰਗੇ ਲਫ਼ਜ਼ਾਂ ਨਾਲ ਕਿਸੇ ਨਾਲ ਪਿਆਰ ਕਰ ਸਾਰਿਆਂ ਨੇ ਚਲੇ ਜਾਣਾ ਜੀ ਹਾਂ ਜੀ ਕਿਉਂ ਨਹੀਂ ਹਾਂਜੀ ਜੀ ਚਲੋ ਦਿਓ ਜੀ ਛੁੱਟੀ ਸਾਨੂੰ ਇਜਾਜ਼ਤ ਦਿਓ ਹੁਣ ਕਿੱਥੇ ਜਾਣਾ ਜੀ ਅਸੀਂ ਆ ਨਾਲ ਫੈਸਲਾਬਾਦ ਆਇਆ ਨਾ ਰਸਤੇ ਚ ਹਾਂਜੀ ਹਾਂਜੀ ਅੱਛਾ ਚਲੋ ਜੀ ਮਜ਼ੇਰ ਨੇ ਮਿਲਣਾ ਹੈ ਤੁਹਾਨੂੰ ਸਪੈਸ਼ਲ ਅੱਛਾ ਜੀ ਅੱਛਾ ਟੈਲੀਫੋਨ ਦਾ ਨੰਬਰ ਦਿਓ ਮੈਨੂੰ ਆਪਣਾ ਹਾਂਜੀ ਹਾਂਜੀ ਇਹ ਮੈਨੂੰ ਲਿਖ ਨੰਬਰ ਲਿਖ ਕੇ ਦੇ ਦਿਓ ਆ ਤੇ 20 ਸੈਕਿੰਡ ਦੁਆਰਾ ਨੂੰ ਮਿਲਦਾ ਜੀ ਆ ਲਓ ਬਾਬਾ ਜੀ ਉਹ ਲੈਣ ਦੇ ਵੀ ਬਾਬਾ ਨਾ ਨਾ ਰੱਖੋ ਕੋਈ ਨਹੀਂ ਚਲੋ ਰੱਖੋ ਜੀ ਤੁਹਾਡੀ ਹਾਂਜੀ 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 ਤੇ ਨੰਬਰ ਲਿਖ ਕੇ ਜਾ ਜੀ ਜੀ ਨੰਬਰ ਲਿਖ ਕੇ ਦੇ ਦਿਓ ਗੋਲੇ ਦਾ ਖੂਹ ਉਹ ਕਿੱਧਰ ਸੀ ਇਸ ਪਾਸੇ ਅੱਛਾ ਉਹਨਾਂ ਦੇ ਬਾਬੇ ਦਾ ਨਾਮ ਦੱਸਿਆ ਸੀ ਉਹਨੇ ਜਾਗਰ ਸਿੰਘ ਭਾਈ ਕਾਲੀਆ ਦੂਜਾ ਪਹਿਲਾਂ ਕਿਹੜਾ ਦੱਸਿਆ ਜਾਗਰ ਸਿੰਘ ਜਾਗਰ ਸਿੰਘ ਭਾਈ ਕਾਲੀਆ ਭਾਈ ਕਾਲੀਆ ਜੀ ਇਹ ਕੌਣ ਨੇ ਇਹ ਸਾਡੇ ਪਿੰਡ ਹੀ ਬੈਠੇ ਨੇ ਸਾਡੇ ਘਰਾਂ 'ਚ ਹੀ ਨੇ ਹਾਂਜੀ ਹਾਂਜੀ ਇਹ ਨਹੀਂ ਬਜ਼ੁਰਗ ਤਾਂ ਸਾਰੇ ਗੁਜ਼ਰ ਗਏ ਨੇ ਪਰ ਅੱਗੇ ਉਹਨਾਂ ਲਾਦ ਹੈਗੀ ਔਲਾਦ ਹੋ ਗਈ ਜੀ ਉਹਨਾਂ ਨੂੰ ਕੀ ਪਤਾ ਹੈ ਹਾਂ ਉਹਨਾਂ ਦਾ ਸਾਡਾ ਪਿੰਡ ਨਹੀਂ ਗਈ ਜੀ ਹਾਂ ਨਹੀਂ ਪਤਾ ਉਹਨਾਂ ਨੂੰ ਬਿਲਕੁਲ ਹਾਂ ਬਿਲਕੁਲ ਬਾਜੀ ਜਿਨ੍ਹਾਂ ਅੰਦਰ ਪਿਆਰ ਹੋਵੇ ਨਾ ਉਹ ਬਸ ਆਸਰਾ ਕਰਦੇ ਨੇ ਬਾਕੀ ਕੋਈ ਨਹੀਂ ਖਿਆਲ ਕਰਦਾ ਚੰਗਾ ਵੀ ਸਾਰਿਆਂ ਨੂੰ ਰੱਬ ਦੇ ਹਵਾਲੇ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਬਾਬਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਹਾਂ ਬਿਲਕੁਲ ਜੀ ਬਿਲਕੁਲ ਆਓ ਜੀ ਡਾਇਰੈਕਟਰ ਸਾਹਿਬ ਸੋ ਜੀ ਪਿੰਡ ਦਾ ਆਪਣੇ ਦਾ ਟੂਰ ਜਿਹੜਾ ਨਾ ਕੰਪਲੀਟ ਹੋ ਗਿਆ ਮਾਸ਼ਾਅੱਲਾ ਮਜ਼ਾ ਵੀ ਆ ਗਿਆ ਤੇ ਸਾਨੂੰ ਲੱਭ ਵੀ ਬੰਦੇ ਹੋ ਗਏ ਜਿਹੜੇ ਅਸੀਂ ਲੱਭਣ ਦੇ ਜੀ ਲੱਭ ਗਏ ਉਹੀ ਲੱਭ ਗਏ ਬਿਲਕੁਲ ਸੋ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਵੇਗਾ ਸਾਰੇ ਵੇਖਣ ਵਾਲਿਆਂ ਨੇ ਬਹੁਤ ਆਨੰਦ ਆਇਆ ਕੋਸ਼ਿਸ਼ ਕਰਦੇ ਰਹੀਦਾ ਵੀ ਜਿਹੜੇ ਉਧਰੋਂ ਲੋਕ ਆਉਂਦੇ ਨੇ ਉਹਨਾਂ ਨੂੰ ਪਰਸਨਲੀ ਮੈਂ ਲੈ ਕੇ ਜਾਵਾਂ ਜਿੰਨੇ ਨੂੰ ਲੈ ਕੇ ਜਾ ਸਕਦੇ ਹੋਈਏ ਤੇ ਲੈ ਕੇ ਜਾਈਦਾ ਭਾਵੇਂ ਬਜ਼ੁਰਗ ਹੋਣ ਵੱਡੇ ਛੋਟੇ ਹੋਣ ਬਿਲਕੁਲ ਕੋਸ਼ਿਸ਼ ਕਰਦੀ ਵੀ ਉਹ ਜੁੜਤ ਜਿਹੜੀ ਪਹਿਲਾਂ ਅਸੀਂ ਟੁੱਟੀ ਸੀ 70 75 ਵਰਿਆਂ ਤੋਂ ਉਹ ਦੁਬਾਰਾ ਤੋਂ ਤੰਦ ਜਿਹੜੀ ਜੁੜ ਸਕੇ ਸ਼ਾਬਾਸ਼ ਤੁਹਾਨੂੰ ਜਿਹੜਾ ਇੰਨਾ ਉਪਰਾਲਾ ਕਰ ਰਹੇ ਹੋ ਲੋਕਾਂ ਵਾਸਤੇ ਵਿਚਰਿਆਂ ਵਾਸਤੇ ਮੁਹੱਬਤ ਸਾਰਿਆਂ ਦੀ ਮੈਨੂੰ ਪਤਾ ਆਪਣਾ ਖਾਣੇ ਭਾਵੇਂ ਕਦਾ ਮੈਨੂੰ ਜਾ ਪਤਾ ਬਣਾ ਕੇ ਮੈਨੂੰ ਜਾਣਾ ਜ਼ਰੂਰ ਜੀ ਪੱਕਾ ਜੀ ਬਾਬਾ ਦਾ ਮੈਂ ਲੈ ਕੇ ਜ਼ਰੂਰ ਜਾਣਾ ਜੀ ਕੀ ਕਿਹਾ ਜੇ ਪਰਮਿਟ ਬਣਾ ਕੇ ਬਣਾ ਕੇ ਹਾਂ ਨਾਲ ਲੈ ਚੱਲਿਆ ਜੋਤੇ ਅੱਛਾ ਵੇਖੋ ਦਿਲ ਕਰਦਾ ਸਾਰਿਆਂ ਦਾ ਜਾਣ ਨੂੰ ਸਾਡੇ ਵੱਡੇ ਛੋਟਿਆਂ ਦਾ ਸਾਰਿਆਂ ਦਾ ਸੋ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਹੁਣ ਤੱਕ ਸਾਡੇ ਨਾਲ ਜੁੜੇ ਸੀ ਸਾਡੇ ਵਲੌਗਸ ਤੇ ਹੋਪਫੁਲੀ ਤੁਹਾਨੂੰ ਵਲੌਗ ਅੱਜ ਦਾ ਵਧੀਆ ਲੱਗਾ ਹੈਗਾ ਇਹਨੂੰ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਵੀਡੀਓਜ਼ ਵਲੌਗ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹੀਦਾ ਅੱਜ ਕਾਲੋ ਕੇ ਵਿਰਕਾਂ ਸ਼ੇਖੂਪੁਰਾ ਦਾ ਸਾਡਾ ਵਲੌਗ ਸੀ ਤੇ ਇਹਨਾਂ ਦੇ ਫੋਰ ਫਾਦਰ ਦਾ ਪਿੰਡ ਸੀ ਸੁਲਤਾਨ ਸਿੰਘ ਵਿਰਕ ਹੋਣਾ ਦੇ ਉਹਨਾਂ ਨੂੰ ਲੈ ਕੇ ਆਏ ਉਹਨਾਂ ਦੇ ਪਿੰਡ ਤੇ ਪਿੰਡ ਘੁਮਾਇਆ ਅੱਜ ਟਾਈਮ ਥੋੜੇ ਦੇ ਵਿੱਚ ਵਾਵਾ ਕੁਛ ਆਪਾਂ ਘੁੰਮ ਲਿਆ ਅਗਲੇ ਵੀਡੀਓਜ਼ ਤੱਕ ਦੋ ਸਾਨੂੰ ਇਜਾਜ਼ਤ ਮਿਲਾਂਗੇ ਫਿਰ ਰੱਬ ਰੱਖਾ